ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਕੰਪਨੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਸਵੈਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕਾਂਗਰਸ ਦੀ ਰਾਜਨੀਤੀ ਤੋਂ। ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਤੇ ਖਬਰਾਂ ਦੇ ਨਤੀਜੇ ਮਾਫ ਕਰਨਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਪਾਂ ਇੱਕ ਚਰਚਾ ਕੀਤੀ ਸੀ, ਉਹ ਸੀ ਪ੍ਰਧਾਨਗੀ ਦੇ ਸਵਾਲ ਦੇ ਬਾਰੇ। ਪਰ ਹੁਣ ਇੱਕ ਹੋਰ ਐਂਗਲ ਤੋਂ ਪ੍ਰਧਾਨਗੀ ਦੇ ਬਾਰੇ ਚਰਚਾ ਚੱਲ ਪਈ ਹੈ। ਉਹ ਇਹ ਹੈ ਕਿ ਰਾਜਾ ਵੜਿੰਗ ਦੀ ਚੋਣ ਫੰਡ ਨੂੰ ਲੈ ਕੇ ਰਾਹੁਲ ਗਾਂਧੀ ਕੋਲੇ ਕੋਈ ਸ਼ਿਕਾਇਤ ਪਹੁੰਚੀ ਹੈ ਤੇ ਪ੍ਰਧਾਨਗੀ ਦੱਸਦੇ ਆ ਕਿ ਖਤਰੇ 'ਚ ਪੈ ਸਕਦੀ ਹੈ ਜੀ। ਪ੍ਰਵੀਨ ਜੀ, ਵੈਸੇ ਤਾਂ ਕਾਂਗਰਸ ਦੇ ਵਿੱਚ ਰੱਸਾਕੱਸੀ ਅਹੁਦਿਆਂ ਨੂੰ ਲੈ ਕੇ, ਕੁਰਸੀਆਂ ਨੂੰ ਲੈ ਕੇ, ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲਦੀ ਰਹੀ ਹੈ। ਕੋਈ ਨਵੀਂ ਨਹੀਂ ਹੈ, ਇਹ ਕੋਈ ਨਵਾਂ ਗੱਲ ਨਹੀਂ ਹੈ। ਤੋ ਪਿਛਲਾ ਇਤਿਹਾਸ ਇਹਨਾਂ ਦਾ ਫਰੋਲ ਕੇ ਦੇਖ ਲਓ, ਇੱਕ ਦੂਜੇ ਦੀਆਂ ਕੁਰਸੀਆਂ ਖਿੱਚਦੇ ਰਹਿੰਦੇ ਨੇ। ਜੀ ਜੀ ਜੀ। ਪਰ ਹਾਲ ਹੀ ਦੀਆਂ ਜਿਮਨੀ ਚੋਣਾਂ ਦੇ ਹਵਾਲੇ ਨਾਲ ਬਿਲਕੁਲ ਆਪਾਂ ਇਸ ਖਬਰ ਤੇ ਚਰਚਾ ਕਰ ਰਹੇ ਸੀ ਕਿ ਜਿਮਨੀ ਚੋਣਾਂ ਦੇ ਨਤੀਜੇ ਵੀ ਕਾਫੀ ਕੁਝ ਤੈਅ ਕਰਨੇ। ਬੇਸ਼ੱਕ ਇਹ 2.5 ਸਾਲਾਂ ਵਾਲਾ ਪਹਿਲੂ ਹੈ ਤੇ ਅੱਗੇ 227 ਖੜੀ ਹੈ, ਉਸ ਹਵਾਲੇ ਨਾਲ ਵੀ ਪਾਰਟੀਆਂ ਨੇ ਸੋਚਣਾ ਹੁੰਦਾ ਹੈ। ਪਰ ਫਿਰ ਵੀ ਮਤਲਬ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ, ਉਹ ਇਹ ਮਹਿਸੂਸ ਕਰ ਰਹੇ ਨੇ ਵੀ ਕਿ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ, ਜਿਹੜੇ ਦੋ ਇਸ ਦੌੜ ਦੇ ਵਿੱਚ ਮੇਰੇ ਬਰਾਬਰ ਭੱਜੇ ਆ ਰਹੇ ਸੀਗੇ CM ਦੇ ਉਮੀਦਵਾਰ ਵਜੋਂ, ਉਹ ਦੋਏ ਆਪਣੀਆਂ ਆਪਣੀਆਂ ਸੀਟਾਂ ਆਪਣੀਆਂ ਘਰ ਵਾਲੀਆਂ ਨੂੰ ਵੀ ਨਹੀਂ ਜਿਤਾ ਸਕੇ। ਇਸ ਲਈ ਉਹਨਾਂ ਦੀ ਮੰਗ ਤਾਂ ਹੁਣ ਪਿੱਛੇ ਹੋ ਗਈ ਆ। ਉਹ ਉਹਨਾਂ ਦੀ ਦਾਅਵੇਦਾਰੀ ਤਾਂ ਕਮਜ਼ੋਰ ਹੋ ਗਿਆ। ਉਹ ਆਪਣੇ ਆਪ ਨੂੰ ਤਕੜਾ ਦਾਅਵੇਦਾਰ ਸਮਝਣ ਲੱਗੇ ਨੇ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਬਰਨਾਲੇ ਬੈਠਾ ਸੀ, ਮੈਂ ਬਰਨਾਲੇ ਜਿਤਾ ਲਿਆ। ਪਰ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਬਰਨਾਲੇ ਚੰਨੀ ਵੀ ਨਾਲੇ ਸੀ। ਸੋ ਇਸ ਲਈ ਚੰਨੀ ਵੀ ਇਸ ਦੌੜ ਚੋਂ ਅਜੇ ਬਾਹਰ ਨਹੀਂ ਹੈ। ਪਰ ਅਮਰਿੰਦਰ ਸਿੰਘ, ਰਾਜਾ ਵੜਿੰਗ ਜਿਹੜੇ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਮੰਨੇ ਜਾਂਦੇ ਨੇ, ਜਿਹੜੇ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਨੇ, ਉਹਨਾਂ ਦੀ ਇੱਕ ਸ਼ਿਕਾਇਤ ਗਈ ਆ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਹਵਾਲੇ ਨਾਲ। ਕਹਿੰਦੇ ਜੀ ਮੈਂਬਰ ਪਾਰਲੀਮੈਂਟ ਦੀ ਜਦੋਂ ਚੋਣ ਸੀ ਤਾਂ ਟਿਕਟਾਂ ਦੀ ਵੰਡ ਸਹੀ ਨਹੀਂ ਕੀਤੀ ਰਾਜਾ ਵੜਿੰਗ ਹੋਰਾਂ ਨੇ, ਸਹੀ ਰਿਪੋਰਟ ਨਹੀਂ ਦਿੱਤੀ ਜੀ ਰਾਜਾ ਵੜਿੰਗ ਹੋਰਾਂ ਨੇ। ਤੇ ਜਿਹੜਾ ਚੋਣ ਫੰਡ ਹਾਈ ਕਮਾਂਡ ਨੇ ਭੇਜਿਆ ਸੀ, ਉਹਦੇ ਵਿੱਚੋਂ 15-20 ਕਰੋੜ ਦਾ ਹਿਸਾਬ ਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਗਿਆ, ਕਿਹਨੂੰ ਦਿੱਤਾ, ਕਿਵੇਂ ਖਰਚਿਆ, ਨਹੀਂ ਖਰਚਿਆ, ਕਿਹਦੇ ਕੋਲ ਹੈ, ਕਿਹਦੇ ਕੋਲ ਨਹੀਂ। ਹੁਣ ਕਾਂਗਰਸ ਦੇ ਵਿੱਚ ਇੱਕ ਇੰਚਾਰਜ ਦਾ ਕਲਚਰ ਵੀ ਹੈ। ਵੈਸੇ ਤਾਂ ਬਾਕੀ ਪਾਰਟੀਆਂ ਵੀ ਉਸਨੂੰ ਅਪਣਾਉਣ ਲੱਗ ਪਈਆਂ, ਪਰ ਕਾਂਗਰਸ 'ਚ ਕਾਫੀ ਜ਼ਿਆਦਾ ਹੈ ਕਿ ਇੱਕ ਇੰਚਾਰਜ ਉਹਨਾਂ ਦਾ ਦਿੱਲੀ ਤੋਂ ਆਇਆ ਹੁੰਦਾ। ਇੱਥੇ ਤਾਂ ਹੁਣ ਆਮ ਆਦਮੀ ਪਾਰਟੀ ਤਾਂ ਇਕੱਲੇ MLA ਨਾਲ ਇੱਕ ਇੰਚਾਰਜ ਲੱਗਿਆ, ਇਹ ਤਾਂ ਜਮਾ ਹੀ। ਪਰ ਆਪਾਂ ਇਹਨਾਂ ਦੇ ਹਵਾਲੇ ਦੀ ਗੱਲ ਕਰੀਏ ਤਾਂ ਉਹ ਜਿਹੜਾ ਚੋਣ ਇੰਚਾਰਜ ਹੈ, ਹਾਂਜੀ, ਉਹ ਵੀ ਹੁਣ ਸ਼ਿਕਾਇਤ ਕਰਨ ਵਾਲੇ ਸ਼ਾਮਲ ਹੈ। ਜਦੋਂ ਕਿ ਦਵੀ ਸੁਰ ਦੇ ਵਿੱਚ ਕਾਂਗਰਸ ਦੇ ਅੰਦਰ ਗੱਲਾਂ ਹੋ ਰਹੀਆਂ ਕਿ ਬਈ ਹਿਸਾਬ ਕਿਤਾਬ ਰੱਖਣ 'ਚ ਤਾਂ ਤੁਸੀਂ ਵੀ ਨਾਲ ਸੀ, ਪੈਸਾ ਤੁਹਾਡੇ ਥਰੂ ਹੀ ਆ ਰਿਹਾ ਸੀ, ਤੁਸੀਂ ਉਹ ਨਾਲ ਰੱਖ ਕੇ ਦੁਬਾਰੇ ਸੀ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਤੇ ਹੁਣ ਤੁਸੀਂ ਸ਼ਿਕਾਇਤ ਕਰਨ ਵਾਲੇ ਜਿਵੇਂ ਇਸ ਨੇ ਵੀ ਇੱਕ ਸਵਾਲ ਖੜਾ ਕੀਤਾ। ਠੀਕ ਹੈ, ਹੁਣ ਇਸ ਹਵਾਲੇ ਨਾਲ ਕਿ ਇੱਕ ਤਾਂ ਤਾਜ਼ੀਆਂ ਜਿਮਨੀ ਚੋਣਾਂ ਦਾ ਨਤੀਜਾ ਹੈ ਤੇ ਦੂਜਾ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਸਵਾਲ ਖੜਾ ਹੋ ਗਿਆ। ਇਹ ਦੋਏ ਚੀਜ਼ਾਂ ਰਾਜਾ ਵੜਿੰਗ ਦੇ ਲਈ ਸ਼ੁਭ ਨਹੀਂ ਹੈਗੀਆਂ। ਤੇ ਵੈਸੇ ਤਾਂ ਮੰਤਰੀ ਹੁੰਦਿਆਂ ਵੀ ਉਹਨਾਂ ਦਾ ਇੱਕ ਮੁੱਦਾ ਖਾਸਾ ਭਾਗਿਆ ਸੀਗਾ, ਬੱਸਾਂ ਦੀਆਂ ਬੋਡੀਆਂ ਲਵਾਉਣ ਦਾ, ਕਿ ਰਾਸਾਂ ਜਾ ਕੇ ਲਵਾਈਆਂ ਜੀ, ਆਹ ਕਪੜਾ ਕੀਤਾ ਜੀ। ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਫਾਈਲ ਤਿਆਰ ਕਰ ਲਈ ਸੀ। ਉਸ ਫਾਈਲ ਦੇ ਉੱਤੇ ਇੱਕ ਗੁਲਦਸਤਾ ਰੱਖ ਕੇ ਇੱਕ ਫੋਟੋ ਆ ਗਈ ਸੀ ਰਾਜਾ ਵੜਿੰਗ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ। ਜੀ ਜੀ। ਤੇ ਉਹ ਗੁਲਦਸਤੇ ਨੇ ਕਹਿੰਦੇ ਕਿ ਭਾਰ ਇੰਨਾ ਵਧਾਤਾ ਕਿ ਉਹ ਫਾਈਲ ਮੁੜ ਕੇ ਚੱਕੇ ਨਹੀਂ ਹੋਈ। ਇੱਥੋਂ ਤੱਕ ਕਿ ਜਿਮਨੀ ਚੋਣਾਂ 'ਚ ਵੀ ਰਾਜਾ ਵੜਿੰਗ ਦੀ ਉਸ ਫਾਈਲ ਦਾ, ਉਸ ਬੱਸਾਂ ਦੀ ਬੋਡੀ ਦਾ ਮੁੱਖ ਮੰਤਰੀ ਨੇ ਜ਼ਿਕਰ ਤੱਕ ਨਹੀਂ ਕੀਤਾ।
ਸੋ ਇਸ ਗੱਲ ਦੀ। ਅੱਛਾ, ਦੂਜੇ ਪਾਸੇ ਡਿੰਪੀ ਢਿੱਲੋਂ ਸੀ, ਉਹ ਬੱਸਾਂ ਦਾ ਵੈਸੇ ਜ਼ਿਕਰ ਨਹੀਂ ਕਰ ਸਕਦੇ ਸੀ। ਕਿਉਂ ਲੱਗਦਾ ਸੀ ਕਿ ਜੇ ਮੈਂ ਬੱਸਾਂ ਜਿੱਤੇ ਕਰਾਈਆਂ, ਲੋਕਾਂ ਨੂੰ ਮੇਰੀਆਂ ਬੱਸਾਂ ਵੀ ਜਿੱਤੇ ਆ ਜਾਣੀਆਂ। ਸੋ ਇਸ ਲਈ ਇਹ ਬੱਸ ਵਾਲਾ ਮਸਲਾ ਦਬਿਆ ਰਿਹਾ। ਪਰ ਹੁਣ ਪਾਰਟੀ ਦੇ ਅੰਦਰ, ਕਾਂਗਰਸ ਦੇ ਅੰਦਰ, ਜਿਹੜਾ ਇਹ 15-20 ਕਰੋੜ ਛੋਟੀ ਰਾਸ਼ੀ ਨਹੀਂ ਹੁੰਦੀ। ਸੋ ਜੇਕਰ ਅਜਿਹਾ ਕੁਝ ਹੈਗਾ, ਕਹਿੰਦੇ ਕਿ 100 ਕਰੋੜ ਦੇ ਗੇਟ 'ਚ ਪੈਸਾ ਆਇਆ ਸੀ 13 ਸੀਟਾਂ ਦੇ ਲਈ, ਤੇ ਉਹਨਾਂ ਦੇ ਵਿੱਚੋਂ 15-20 ਕਰੋੜ ਦਾ ਪਤਾ ਹੀ ਨਹੀਂਗਾ, ਹੈ ਨਾ। ਹੁਣ ਉਹਦਾ ਹਿਸਾਬ ਕਿਤਾਬ ਫਰੋਲਦਿਆਂ ਕਿੱਥੇ ਤੱਕ ਜਾਂਦੀ ਹੈ ਜਾਂਚ, ਕਿਹਦੇ ਤੱਕ ਜਾਂਦੀ ਹੈ ਜਾਂਚ, ਜਾਂ ਇਹਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਕਟਹਿਰੇ 'ਚ ਖੜਾ ਕਰਕੇ ਉਹਨਾਂ ਤੋਂ ਪ੍ਰਧਾਨਗੀ ਵਾਪਸ ਲਈ ਜਾ ਸਕਦੀ ਹੈ, ਜਾਂ ਅਜੇ ਉਹ ਸਥਿਤੀ ਨਹੀਂ ਹੈ, ਜਾਂ ਰਾਹੁਲ ਗਾਂਧੀ ਹੁਣ ਅਜੇ ਉਸ ਪੋਜੀਸ਼ਨ 'ਚ ਨਹੀਂ ਹੈ। ਸੋ ਇਹ ਕਿੰਨੇ ਪਹਿਲੂ ਨੇ। ਪਰ ਰਾਜਾ ਵੜਿੰਗ ਦੀ ਸ਼ਿਕਾਇਤ ਗਈ ਹੈ, ਤੇ ਸ਼ਿਕਾਇਤ ਦਾ ਮਤਲਬ ਉਹਨਾਂ ਦੀ ਪ੍ਰਧਾਨਗੀ ਖਤਰੇ 'ਚ ਤਾਂ ਹੈਗੀ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਕਾਂਗਰਸ ਦੇ ਵਿੱਚ ਅਹੁਦਿਆਂ ਦੀ ਲੜਾਈ ਤੇ ਅਹੁਦਿਆਂ ਦੀ ਦੌੜ ਦੇ ਲਈ ਰੱਸਾਕਸ਼ੀ ਕੋਈ ਨਵੀਂ ਨਹੀਂ ਹੈ। 2 ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ, ਕਸੂਤੀ ਜੀ, ਅਕਾਲੀ ਦਲ ਦੀ ਜੇਕਰ ਪੋਲਿਟਿਕਸ ਦੇ ਬਾਰੇ ਗੱਲ ਕਰੀਏ, ਉਹ ਕਹਿੰਦੇ ਫਕਰੇ ਕੌਮ ਵਾਪਸ ਲਵੋ ਇਹਨਾਂ ਤੋਂ, ਬਾਦਲ ਪਰਿਵਾਰ ਤੋਂ। ਬਿਲਕੁਲ ਜੀ, ਮੈਨੂੰ ਇਹ ਮੰਗ ਕਾਫੀ ਹੱਦ ਤੱਕ ਜਾਇਜ਼ ਲੱਗਦੀ ਹੈ। ਬੇਸ਼ੱਕ ਆਪਾਂ ਜਿਸ ਸੱਭਿਆਚਾਰ ਚੋਂ ਆਉਨੇ ਆ, ਆਪਣੇ ਸੱਭਿਆਚਾਰ ਦੇ ਵਿੱਚ ਹੁੰਦਾ ਕਿ ਜਿਹੜਾ ਬੰਦਾ ਹੁਣ ਚਲਾ ਗਿਆ, ਕਾਹਨੂੰ ਉਹਦੀ ਮਿੱਟੀ ਫਰੋਲਣੀ ਹੈ। ਸਹੀ। ਪਰ ਰਾਜਨੀਤੀ ਦੇ ਵਿੱਚ ਕੀਤੇ ਕੰਮ ਪੀੜ੍ਹੀ ਦਰ ਪੀੜ੍ਹੀ ਨਾਲ ਚੱਲਦੇ ਨੇ, ਚੰਗੇ ਹੋਣ ਮਾੜੇ ਹੋਣ, ਉਹ ਬੰਦੇ ਦੇ ਜਾਣ ਤੋਂ ਬਾਅਦ ਵੀ ਬੋਲਦੇ ਰਹਿੰਦੇ ਨੇ। ਰਾਜਨੀਤਿਕ ਪੱਖ ਤੋਂ ਇਹ ਪਹਿਲੂ ਵਿਚਾਰੇ ਜਾਂਦੇ ਰਹੇ ਨੇ। ਤੇ ਜਦੋਂ ਮਾਮਲਾ ਪੰਥ ਦੀ ਕਚਹਿਰੀ 'ਚ ਹੋਵੇ, ਔਰ ਉਸ ਕਚਹਿਰੀ ਦੇ ਵਿੱਚ ਇਹ ਮਾਮਲਾ ਵੱਡੇ ਪੱਧਰ ਤੇ ਆ ਜਾਵੇ ਕਿ ਪੰਥ ਨੂੰ ਢਾਹ ਲਾਉਣ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਦੇ ਵਿੱਚ, ਹੈ ਨਾ, ਪੰਜਾਬ ਦੇ ਵਿੱਚ ਹੀ SGPC ਨੂੰ ਕਮਜ਼ੋਰ ਕਰਨ ਦੇ ਵਿੱਚ ਇਸ ਪਰਿਵਾਰਵਾਦ ਦੀ ਲੀਡਰਸ਼ਿਪ ਦਾ ਰੋਲ ਰਿਹਾ, ਇਹ ਸ਼ਿਕਾਇਤ ਹਾਵੀ ਹੋ ਜਾਵੇ ਔਰ ਸੰਗਤ ਦੇ ਵਿੱਚ ਇਹਦੀ ਚਰਚਾ ਹੋਵੇ, ਤੇ ਫਿਰ ਅਜਿਹੇ ਸਨਮਾਨ ਵਾਪਸ ਲੈਣ ਦੀ ਵੀ ਕਹਿੰਦੇ ਕੋਈ ਹਰਜ ਨਹੀਂਗਾ। ਸਹੀ ਹੈ। ਸੋ ਇਹ ਦਵੀ ਸੁਰ ਦੇ ਵਿੱਚ, ਆਵਾਮ ਦੇ ਵਿੱਚ, ਸਿੱਖ ਸੰਗਤ ਦੇ ਵਿੱਚ, ਸਿੱਖ ਸੰਸਥਾਵਾਂ ਦੇ ਵਿੱਚ ਚਰਚਾ ਤਾਂ ਸੀ। ਗਾਹੇ ਵਗਾਏ ਕੋਈ ਨਾ ਕੋਈ ਬਿਆਨ ਵੀ ਦੇ ਦਿੰਦਾ ਸੀ। ਪਰ ਹੁਣ ਜਦੋਂ ਫੈਸਲੇ ਦੀ ਘੜੀ ਆਈ, ਜਦੋਂ 2 ਦਸੰਬਰ ਤਰੀਕ ਤੈਅ ਹੋ ਗਈ ਕਿ ਉਸ ਦਿਨ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਪੁੱਛਿਆ ਗਿੱਛਿਆ ਜਾਣਾ ਤੇ ਤੈਅ ਹੋਣਾ ਕਿ ਤੁਹਾਨੂੰ ਕਿਸ ਪਾਲੇ 'ਚ ਰੱਖਣਾ, ਤੁਸੀਂ ਸਜ਼ਾ ਜਾਬਤਾ ਹੈ ਕਿ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਬਣਦਾ। ਸੋ ਇਸ ਪ੍ਰਕਿਰਿਆ ਤੋਂ ਪਹਿਲਾਂ 2 ਆਜ਼ਾਦ ਸੰਸਦ ਮੈਂਬਰਾਂ ਦੇ ਹਵਾਲੇ ਨਾਲ ਇਹ ਮੰਗ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਲਿਖਤੀ ਰੂਪ 'ਚ ਪਹੁੰਚੀ ਹੈ। ਠੀਕ ਹੈ ਕਿ ਜੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਲਿਆ ਜਾਵੇ, ਔਰ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਬਿਨਾਂ ਕਿਸੇ ਦਬਾਅ ਤੋਂ ਫੈਸਲਾ ਲਿਆ ਜਾਵੇ, ਕਿਉਂਕਿ ਕੌਮ ਤੁਹਾਡੇ ਨਾਲ ਖੜੀ ਆ। ਤੇ ਅਕਾਲੀ ਦਲ ਦੀ ਮੁੜ ਸਰਜੀਤੀ ਦਾ ਵੀ ਉਹ ਹਵਾਲਾ ਹੈ। ਇਹ ਚਿੱਠੀ ਆਜ਼ਾਦ MP ਜਥੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਤੇ ਉਹਨਾਂ ਦੇ ਨਾਲ ਆਜ਼ਾਦ MP ਵਜੋਂ ਜਿੱਤੇ ਸਰਬਜੀਤ ਸਿੰਘ ਖਾਲਸਾ, ਠੀਕ ਹੈ, ਇਹ ਇੱਕ ਟੀਮ ਦੇ ਰੂਪ ਦੇ ਵਿੱਚ, ਇੱਕ ਮਤਲਬ ਕਿ ਇੱਕ ਗਰੁੱਪ ਦੇ ਰੂਪ ਦੇ ਵਿੱਚ, ਇੱਕ ਵਫਦ ਦੇ ਰੂਪ ਦੇ ਵਿੱਚ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਜਾਂਦੇ ਨੇ, ਔਰ ਇਹ ਚਿੱਠੀ ਸੌਂਪ ਕੇ ਆਏ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਸਰਬਜੀਤ ਸਿੰਘ ਖਾਲਸਾ ਕਹਿੰਦਾ ਮੈਨੂੰ ਪਤਾ ਲੱਗ ਰਿਹਾ ਸੀਗਾ ਜੀ ਕਿ ਜਥੇਦਾਰ ਸਾਹਿਬ ਨੂੰ ਧਮਕਾਇਆ ਜਾ ਰਿਹਾ ਹੈ, ਉਹਨਾਂ ਦੇ ਬੱਚਿਆਂ ਦੀ ਰੇਕੀ ਕੀਤੀ ਜਾ ਰਹੀ ਹੈ, ਇਸ ਲਈ ਅਸੀਂ ਤਾਂ ਕਹਿਣ ਆਏ ਹਾਂ ਕਿ ਜੀ ਅਸੀਂ ਕੌਮ ਵਜੋਂ, ਪੰਥ ਵਜੋਂ, ਪੰਥ ਦੀ ਨੁਮਾਇੰਦਗੀ ਵਜੋਂ ਅਸੀਂ ਤੁਹਾਡੇ ਨਾਲ ਹੈ। ਤੁਸੀਂ ਬੇਝਿਜਕ ਹੋ ਕੇ, ਬੇਖੌਫ ਹੋ ਕੇ ਫੈਸਲਾ ਲਓ, ਔਰ ਇਹ ਸੱਚ ਦਾ ਸੱਚ ਸਾਹਮਣੇ ਆਉਣਾ ਚਾਹੀਦਾ। ਸੋ ਇਸ ਲਈ ਕਹਿੰਦੇ ਇਹ ਅਪੀਲ ਬੇਨਤੀ ਕਰਨ ਗਏ ਸੀ, ਉਹਦੇ ਵਿੱਚੋਂ ਚਿੱਠੀ ਦੇ ਕੇ ਆਏ ਨੇ। ਤੇ ਚਿੱਠੀ 'ਚ ਉਹਨਾਂ ਨੇ ਮੰਗ ਕੀਤੀ ਹੈ ਜੀ ਕਿ ਇੱਕ ਤਾਂ ਫਕਰੇ ਕੌਮ ਬਾਦਲ ਪਰਿਵਾਰ ਤੋਂ ਵਾਪਸ ਲੈ ਲਿਆ ਜਾਵੇ, ਤੇ ਦੂਜਾ ਇਸ ਮੌਕੇ ਇਤਿਹਾਸਕ ਫੈਸਲਾ, ਸੱਚ ਦਾ ਫੈਸਲਾ ਕੀਤਾ ਜਾਵੇ ਬਿਨਾਂ ਦਬਾਅ ਤੋਂ। ਸੋ ਇਹ ਚਿੱਠੀ ਦੇ ਹਵਾਲੇ ਇੱਕ ਵਾਰ ਫਿਰ ਫਕਰੇ ਕੌਮ ਦੀ ਜਿੱਥੇ ਚਰਚਾ ਚੱਲੀ ਹੈ ਉੱਥੇ ਸੁਖਬੀਰ ਬਾਦਲ ਦੇ ਹਵਾਲੇ, ਕਿਉਂਕਿ ਉਹ ਤਨਖਾਹੀਆ ਕਰਾਰ ਨੇ। ਬਾਕੀਆਂ ਦਾ ਕਿੰਨਾ ਗੁਨਾਹ ਹੈ, ਕਿਸ ਰੂਪ 'ਚ ਗੁਨਾਹ ਹੈ, ਉਹਦਾ ਵੀ ਨਿਤਾਰਾ ਉਸੇ ਦਿਨ ਹੋਣਾ ਹੈ। ਤੇ ਅਜੇ ਵੀ ਮਤਲਬ ਲੰਘੀ ਕੱਲ ਦੀ ਦੇਰ ਰਾਤ ਤੱਕ ਜਿਹੜੇ ਜਥੇਦਾਰ, ਸਾਬਕਾ ਜਥੇਦਾਰ ਤਲਬ ਕੀਤੇ ਗਏ ਨੇ ਜਾਂ ਉਹਨਾਂ ਤੋਂ ਸਪਸ਼ਟੀਕਰਨ 5 ਦਿਨਾਂ 'ਚ ਮੰਗਿਆ ਗਿਆ ਸੀ, 2 ਦਿਨ ਬੀਤਣ ਦੇ ਬਾਵਜੂਦ ਅਜੇ ਉਹਨਾਂ ਸਪਸ਼ਟੀਕਰਨ ਤੇ ਪਹੁੰਚਿਆ ਨਹੀਂ। ਠੀਕ ਹੈ। ਸੋ ਉਹ ਸਪਸ਼ਟੀਕਰਨ ਵੀ ਕਾਫੀ ਕੁਝ ਤੈਅ ਕਰੂਗਾ ਕਿ ਅਕਾਲੀ ਦਲ ਤਾਂ ਅਕਾਲੀ ਦਲ, ਜਥੇਦਾਰਾਂ ਦੇ, ਉਹਨਾਂ ਸਾਬਕਾ ਜਥੇਦਾਰਾਂ ਦੇ ਉੱਤੇ ਵੀ ਕੀ ਐਕਸ਼ਨ ਹੋ ਸਕਦਾ, ਇਹ ਵੀ ਪਹਿਲੂ ਹੈਗਾ ਜੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਜਦੋਂ ਆਪਾਂ ਨਾ ਇਹਨਾਂ ਸਾਰੇ ਵਰਤਾਰਿਆਂ ਨੂੰ ਘੋਖ ਪੜਤਾਲ ਕਰ ਰਹੇ ਸੀ, ਵੱਖ-ਵੱਖ ਪਹਿਲੂਆਂ ਤੋਂ ਦੇਖ ਰਹੇ ਸੀਗੇ, ਉਦੋਂ ਤੁਸੀਂ ਇਹ ਗੱਲ ਕਹੀ ਸੀਗੀ ਕਿ ਜੇਕਰ ਫੌਜ ਦੇ ਵਿੱਚ ਸ਼ਹੀਦ ਹੋਏ ਬੰਦੇ ਦੇ ਪਰਿਵਾਰ ਨੂੰ ਮੈਡਲ, ਵੀਰਤਾ ਮੈਡਲ ਜਾਂ ਜੋ ਵੀ ਪੁਰਸਕਾਰ
ਦਿੱਤਾ ਜਾਂਦਾ ਉਹਦੇ ਪਰਿਵਾਰ ਨੂੰ, ਤਾਂ ਕੀ ਫਕਰੇ ਕੌਮ ਵੀ ਵਾਪਸ ਲਿਆ ਜਾਊਗਾ? ਇੱਕ ਨੁਕਤਾ ਆਪਾਂ ਬਹੁਤ ਸਮਾਂ ਪਹਿਲਾਂ ਵਿਚਾਰਿਆ ਸੀਗਾ, ਉਹ ਇਹ ਸੀਗਾ ਕਿ ਕੀ ਉਦੋਂ ਦੇ ਜਿਹੜੇ ਜਥੇਦਾਰ ਸਾਹਿਬ ਸੀਗੇ ਗਿਆਨੀ ਗੁਰਬਚਨ ਸਿੰਘ, ਹਾਲਾਂਕਿ ਉਹਨਾਂ ਨੂੰ ਯਾਦ ਕਿਸ ਸੰਦਰਭ ਦੇ ਵਿੱਚ ਕੀਤਾ ਜਾਂਦਾ ਆਪਾਂ ਜਾਣਦੇ ਹਾਂ, ਪਰ ਫਿਰ ਵੀ ਕਿਉਂਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਹਾਂ, ਇਸ ਕਰਕੇ ਉਹ ਜਥੇਦਾਰ ਸਾਹਿਬ ਨੇ ਉੱਥੋਂ ਦੇ ਰਹੇ ਨੇ। ਤਾਂ ਉਹ ਜਿਹੜਾ ਨੁਕਤਾ ਉਹ ਵੀ ਅੱਜ ਕੱਲ੍ਹ ਖਾਸੀ ਚਰਚਾ ਦੇ ਵਿੱਚ ਹੈ ਕਿ ਕੀ ਉਹਨਾਂ ਨੂੰ ਵੀ ਤਲਬ ਕੀਤਾ ਜਾਊਗਾ, ਕਿਉਂਕਿ ਇਹਨਾਂ ਸਾਰੇ ਫੈਸਲਿਆਂ ਦੇ ਵਿੱਚ ਤਾਂ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਉਹਨਾਂ ਸਮਿਆਂ ਦੇ ਵਿੱਚ ਜੀ। ਤੇ ਅਗਲੀ ਗੱਲ ਕਰੀਏ ਆਪਾਂ ਕਿਸਾਨੀ ਦੇ ਬਾਰੇ। ਕਿਸਾਨਾਂ ਨੇ ਕਿਹਾ ਹੁਣ ਕਿ ਬਾਕੀ ਮੰਗਾਂ ਦੀ ਗੱਲ ਅਸੀਂ ਬਾਅਦ ਚ ਕਰਾਂਗੇ, ਪਹਿਲਾਂ ਡੱਲੇਵਾਲ ਸਾਹਿਬ ਨੂੰ ਤੁਸੀਂ ਮੋਰਚੇ ਦੇ ਵਿੱਚ ਵਾਪਸ ਲਿਆਓ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਡੱਲੇਵਾਲ ਹੋਰਾਂ ਨੂੰ ਜਿਸ ਕਦਰ ਪੁਲਿਸ ਨੇ ਚੁੱਕਿਆ, ਹਾਂਜੀ, ਉਹ ਤਰੀਕਾ ਸਹੀ ਨਹੀਂ ਸੀਗਾ ਸਟੇਟ ਦਾ, ਉਹ ਸਰਕਾਰ ਦਾ ਵਤੀਰਾ ਸਹੀ ਨਹੀਂ ਸੀਗਾ ਜੀ। ਮਤਲਬ ਪੰਜਾਬ ਸਰਕਾਰ ਨੂੰ ਤਾਂ ਇਸ ਮਸਲੇ ਦੀ ਪੈਰਵੀ ਕਰਨੀ ਬਣਦੀ ਸੀ ਕਿ ਕਿਸਾਨੀ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ। ਪੰਜਾਬ ਦੇ ਕਿਸਾਨ ਇੰਨੀ ਦੇਰ ਤੋਂ ਬਾਰਡਰਾਂ ਤੇ ਬੈਠੇ ਨੇ, ਦਿੱਲੀ ਜਾਣ ਲਈ ਬੈਠੇ ਨੇ, ਤੇ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ? ਤੇ ਤੁਸੀਂ ਕਿਹਦੀ ਸ਼ਹਿ ਤੇ, ਆਪਾਂ ਉਸ ਦਿਨ ਵੀ ਗੱਲ ਕੀਤੀ ਸਹੀ, ਡੱਲੇਵਾਲ ਹੋਰਾਂ ਦੀ ਨੀਤੀ ਦੇ ਨਾਲ, ਡੱਲੇਵਾਲ ਹੋਰਾਂ ਦੇ ਅੰਦੋਲਨ ਕਰਨ ਦੇ, ਪ੍ਰਦਰਸ਼ਨ ਕਰਨ ਦੇ ਤਰੀਕੇ ਦੇ ਨਾਲ ਕੁਝ ਧਿਰਾਂ ਸਹਿਮਤ ਹੈਗੀਆਂ, ਕੁਝ ਧਿਰਾਂ ਨਹੀਂ ਹੈਗੀਆਂ, ਪਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਤਾਂ ਸਮੁੱਚੀ ਕਿਸਾਨੀ ਨੂੰ ਲੈ ਕੇ ਨੇ ਨਾ। ਮੰਗਾਂ ਤੋਂ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ। ਸੋ ਇਹ ਫਿਰ ਤਰੀਕੇ ਤੇ, ਸਰਕਾਰ ਦੇ ਵਤੀਰੇ ਤੇ ਸਾਰੀਆਂ ਧਿਰਾਂ ਨੂੰ ਇਤਰਾਜ਼ ਹੈਗਾ ਅੱਜ, ਕਿਉਂਕਿ ਇਹ ਵਤੀਰਾ ਤਾਂ ਫਿਰ ਸਰਕਾਰ ਨੂੰ ਵੀ ਆਦਤ ਪੈ ਜਾਵੇ ਨਾ, ਫਿਰ ਉਹ ਸਾਰਿਆਂ ਨਾਲ ਇਹੀ ਅਪਣਾਊਗੀ ਕਿ ਬੰਦਾ ਚੱਕ ਵੀ ਲਓ, ਬੰਦੇ ਨੂੰ ਥਾਣੇ ਨਾਲ ਲੈ ਕੇ ਜਾਓ ਤਾਂ ਕਿ ਥਾਣੇ ਦਾ ਘਿਰਾਓ ਹੋ ਸਕਦਾ, ਲੋਕ ਇਕੱਠੇ ਹੋ ਕੇ ਸਕਦੇ ਨੇ, ਹਸਪਤਾਲ ਲੈ ਜਾਓ, ਉੱਥੇ ਸੰਵੇਦਨਸ਼ੀਲ ਜੀ ਜੇ ਮਾਮਲਾ ਹੁੰਦਾ ਤੇ ਜੀ ਅਸਤਾ ਮਤਲਬ ਕਿ ਇਲਾਜ ਲਈ ਲੈ ਕੇ ਆ ਰਿਹਾ, ਭਰਾਵਾ ਰਾਤ ਨੂੰ ਦੱਬ ਕੇ ਘਿਓ ਪਾ ਕੇ ਰੋਟੀਆਂ ਖਾ ਕੇ ਅਗਲਾ ਸੁੱਤਾ, ਤੇ ਅਜੇ ਭੁੱਖ ਹੜਤਾਲ ਤਾਂ ਸਵੇਰੇ ਸ਼ੁਰੂ ਕਰਨੀ ਸੀ, ਮਰਨ ਵਾਸਤਾ ਜੀ ਸਵੇਰੇ ਬੈਠਣਾ ਸੀ। ਰੱਜੇ ਪੁੱਜੇ ਨੂੰ ਤੁਸੀਂ ਕਹੀ ਜਾਂਦੇ ਅਸੀਂ ਸਿਹਤ ਦਾ ਹਿਸਾਬ ਰੱਖਣਾ ਜੀ, ਉਹਦਾ ਸਿਹਤ ਦਾ ਫਿਕਰ ਹੈ ਜੀ ਸਰਕਾਰ। ਤੇ ਉਹ ਜਦੋਂ ਉਹਨਾਂ ਨੂੰ ਹਸਪਤਾਲ ਲਿਜਾ ਕੇ ਦਾਖਲ ਕੀਤਾ ਤੇ ਉੱਥੇ ਐਮਰਜੈਂਸੀ ਵਾਰਡ ਦੇ ਬਾਹਰ 3 ਲੇਅਰ ਚ ਪੁਲਿਸ ਲਾਈ ਹੋਈ ਹੈ ਜੀ। ਮਤਲਬ ਆਮ ਮਰੀਜ਼ ਨੇ ਵੀ ਜੇ ਹਸਪਤਾਲ ਚ ਜਾਣਾ ਹੈ ਜਾਂ ਮਰੀਜ਼ ਦੇ ਕਿਸੇ ਰਿਸ਼ਤੇਦਾਰ ਨੇ ਮਿਲਣ ਜਾਣਾ ਤਾਂ ਉਹਨੂੰ ਵੀ ਐਂ ਦੇਖਿਆ ਜਾਂਦਾ ਕਿ ਲੈ ਵੀ ਕਿਤੇ ਕੋਈ ਕਾਗਜ਼ ਪੱਤਰ ਲੈ ਕੇ ਡੱਲੇਵਾਲ ਕੋਲ ਤਾਂ ਨਹੀਂ ਚੱਲਿਆ। 3 ਲੇਅਰ ਚ ਤਾਂ ਮੇਰਾ ਖਿਆਲ ਹੈ ਜੇ ਕੋਈ ਟੈਰਰਿਸਟ ਵੀ ਹੋਵੇ ਹਸਪਤਾਲ ਦੇ ਵਿੱਚ ਫਿਰ ਵੀ ਇੰਨੀ ਸਖਤ ਨਹੀਂ ਲੱਗਦੀ, ਤਾਂ ਵੀ ਇੰਨੀ ਸਖਤੀ ਨਹੀਂ ਹੁੰਦੀ ਜਿੰਨੀ ਹੁਣ ਲੱਗੀ। ਦੂਸਰੇ ਪਾਸੇ ਅਗਲੀ ਲੜੀ ਦੇ ਤਹਿਤ ਕਿਸਾਨ ਭੁੱਖ ਹੜਤਾਲ ਤੇ ਬੈਠ ਗਏ, ਇੱਕ ਆਗੂ ਕਹਿੰਦੇ ਬੈਠਣ ਤੇ ਉਹਨੇ ਕਹਿਤਾ ਕਿ ਵੀ ਮੇਰੀ ਲਾਸ਼ ਨਾ ਉਦੋਂ ਤੱਕ ਚੱਕਿਓ ਜੇ ਮੈਨੂੰ ਕੁਝ ਹੋ ਗਿਆ, ਜਦੋਂ ਤੱਕ ਕਿਸਾਨੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਤੇ ਧਿਰਾਂ ਕਹਿੰਦੀਆਂ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਉਹ ਕਹਿੰਦੀਆਂ ਫਿਰ ਲੜੀ ਦਾ ਲੜੀ ਚੱਲੂਗਾ, ਇੱਥੇ ਫਿਰ ਸਾਡੀਆਂ ਦੇਹਾਂ ਪਈਆਂ ਰਹਿਣਗੀਆਂ ਤੇ ਮੰਗਾਂ ਚੱਲੀ ਜਾਣਗੀਆਂ। ਇਹ ਸਭ ਦੇ ਦਰਮਿਆਨ ਪੁਲਿਸ ਦਾ ਇੱਕ ਵਫਦ ਖਨੌਰੀ ਬਾਰਡਰ ਤੇ ਮਿਲਣ ਜਾਂਦਾ ਹੈ। ਠੀਕ ਹੈ ਜੀ। ਹੁਣ ਇਹ ਕੁਝ ਸਮੇਂ ਤੋਂ ਇਹ ਵਰਤਾਰਾ ਅਸੀਂ ਲਗਾਤਾਰ ਵਾਪਰਦਾ ਦੇਖ ਰਹੇ ਹਾਂ, ਦਿੱਲੀ ਕਿਸਾਨ ਅੰਦੋਲਨ ਚ ਵੀ ਦੇਖਿਆ ਮੈਂ, ਇੱਥੇ ਵੀ ਮੈਂ ਦੇਖ ਰਿਹਾ ਕਿ ਸਰਕਾਰੀ ਧਿਰ ਦੇ ਨੁਮਾਇੰਦੇ ਸਰਕਾਰ ਦਾ ਹਿੱਸਾ ਲੋਕ ਨੁਮਾਇੰਦਿਆਂ ਵਜੋਂ ਹੋਣ, ਭਾਵ ਲੀਡਰ ਕਿਸੇ ਵੀ ਪੱਧਰ ਦਾ ਹੋ ਸਕਦਾ, ਉਸ ਇਲਾਕੇ ਦਾ ਐਮਐਲਏ ਹੋ ਸਕਦਾ ਹੈ, ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਸਾਬਕਾ ਐਮਐਲਏ ਹੋ ਸਕਦਾ ਹੈ, ਉਹਨਾਂ ਦੀ ਪਾਰਟੀ ਦਾ ਪ੍ਰਧਾਨ ਹੋ ਸਕਦਾ ਹੈ, ਮੰਤਰੀ ਹੋ ਸਕਦਾ ਹੈ। ਅਕਸਰ ਲੋਕ ਅੰਦੋਲਨਾਂ ਦੇ ਵਿੱਚ, ਲੋਕ ਪ੍ਰਦਰਸ਼ਨਾਂ ਦੇ ਵਿੱਚ ਸਰਕਾਰ ਦਾ ਕੋਈ ਸਥਾਨਕ ਲੀਡਰ ਜਾਂ ਕੋਈ ਸਰਕਾਰੀ ਲੀਡਰ ਉਹ ਆ ਕੇ ਮਸਲਾ ਨਿਬੇੜਨ ਦੇ ਲਈ ਪਹਿਲ ਕਦਮੀ ਕਰਦਾ ਸੀ ਤਾਂ ਕਿ ਇਹ ਸੁਣਿਆ ਜਾਵੇ ਕਿ ਸਰਕਾਰ ਤੁਹਾਡੇ ਮਸਲੇ ਤੇ ਫਿਕਰਮੰਦ ਹੈ। ਵਿਧਾਨ ਸਭਾ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਉਹਨਾਂ ਦੇ ਵਫਦ ਚੋਂ ਵੀ ਕੋਈ ਨਾ ਕੋਈ ਹੋ ਸਕਦਾ। ਬਿਲਕੁਲ ਜੀ। ਦਿੱਲੀ ਵਾਲੇ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਤੱਕ ਵਾਲੇ ਇਸ ਅੰਦੋਲਨ ਦਰਮਿਆਨ ਮੈਂ ਲਗਾਤਾਰ ਦੇਖ ਰਿਹਾ ਕਿ ਏਜੰਸੀਆਂ ਦੇ ਬੰਦੇ ਆਉਂਦੇ ਨੇ, ਠੀਕ ਹੈ, ਪ੍ਰਸ਼ਾਸਨਿਕ ਬੰਦੇ ਆਉਂਦੇ ਨੇ, ਅਧਿਕਾਰੀ ਆਉਂਦੇ ਨੇ, ਪੁਲਿਸ ਦੀ ਵਰਦੀ 'ਚ ਬੰਦੇ ਆਉਂਦੇ ਨੇ ਕਿ ਆਜੋ ਜੀ ਤੁਹਾਨੂੰ ਮਿਲਾ ਦਿੰਨੇ ਆ ਜੀ, ਆਜੋ ਜੀ ਬਿਠਾ ਦਿੰਨੇ ਆ ਜੀ, ਆਜੋ ਜੀ ਤੁਹਾਡੀ ਗੱਲ ਕਰਾ ਦਿੰਨੇ ਆ ਜੀ, ਸਾਡੇ ਰਾਹੀਂ ਸੁਨੇਹਾ ਭੇਜਿਆ ਜੀ, ਹੈਨਾ। ਉਹ ਵਰਤਾਰਾ ਇੱਥੇ ਵੀ ਮੈਂ ਦੇਖਿਆ। ਮਤਲਬ ਸਰਕਾਰ ਜਿਹੜੀ ਕਹਿੰਦੀ ਲੋਕਾਂ ਚੋਂ ਐ, ਲੋਕਾਂ ਨੇ ਬਣਾਈ ਐ, ਲੋਕਾਂ ਚੋਂ ਹੀ ਚੱਲੂਗੀ, ਪਿੰਡਾਂ ਚੋਂ ਚੱਲੂਗੀ, ਹੈਨਾ, ਸੱਥਾਂ ਚੋਂ ਚੱਲੂਗੀ, ਉਹਨਾਂ ਦਾ ਨੁਮਾਇੰਦਾ ਜਾਣ ਦੀ ਬਜਾਏ ਦੜ ਕਰਦੀ ਪੁਲਿਸ ਰਾਤ ਨੂੰ ਚੱਕ ਵੀ ਲਿਆਉਂਦੀ ਆ ਤੇ ਦੂਏ ਦਿਨ ਕੱਲ ਵਾਪਸ ਲੈ ਕੇ ਚੱਲੀ ਜਾਂਦੀ ਹੈ, ਲਿਆਓ ਜੀ ਮਸਲਾ ਨਿਬੇੜੀਏ। ਉਹ ਕਹਿੰਦੇ ਮਸਲਾ ਕੀ ਨਿਬੜਨਾ, ਲਿਆਓ, ਕਹਿੰਦੇ ਡੱਲੇਵਾਲ ਨੂੰ ਵਾਪਸ ਲਿਆਓ। ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਸਾਡੀਆਂ ਮੰਗਾਂ ਤਾਂ ਜਿਉਂਦਿਆਂ ਤਿਉਂ ਖੜੀਆਂ ਨੇ, ਜਿਹੜੀਆਂ ਕਿਸਾਨੀ ਮੰਗਾਂ ਨੇ, ਪਰ ਉਹ ਮੰਗਾਂ ਦੀ ਲੜਾਈ ਬਾਅਦ ਚੋਂ ਲੜਾਂਗੇ, ਪਹਿਲਾਂ ਡੱਲੇਵਾਲ ਨੂੰ ਇੱਥੇ ਵਾਪਸ ਲਿਆਓ, ਫਿਰ ਤੁਹਾਡੀ ਗੱਲ ਸੁਣਾਂਗੇ, ਨਹੀਂ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ। ਠੀਕ ਹੈ। ਉਹਨਾਂ ਨੂੰ ਕਹਿਣ ਗਏ ਸੀਗੇ ਜੀ ਤੁਸੀਂ ਆਹ ਮਰਨ ਵਰਤ ਨਾ ਬੈਠੋ ਜੀ, ਐ ਨਾ ਕਰੋ। ਹੁਣ ਉਹਨਾਂ ਨੇ ਆਪਣੀ ਸਿਕਿਉਰਿਟੀ ਲਾ ਲਈ ਕਿਸਾਨਾਂ ਨੇ, ਹੈਨਾ, ਆਪਣੇ ਠਿਕਰੀ ਪਹਿਰੇ ਲਾ ਲਏ ਕਿ ਵੀ ਐਂ ਕੋਈ ਆ ਨਾ ਸਕੇ। ਸੋ ਪੁਲਿਸ ਦੇ ਵਕਤ ਨੂੰ ਕੱਲ ਬਰੰਗ ਮੁੜਨਾ ਪਿਆ। ਉਹ ਅੱਛਾ। ਇੱਕ ਪਾਸੇ ਖਨੌਰੀ ਤਣਾਅ ਵੱਧ ਰਿਹਾ, ਜਿਹੜੇ ਆਮ ਕਿਸਾਨ ਜਾਂ ਹੋਰਨਾਂ ਜਥੇਬੰਦੀਆਂ ਨਾਲ ਸੰਬੰਧਿਤ ਕਿਸਾਨ
ਖਨੌਰੀ ਕੰਨੀ ਨੂੰ ਆ ਰਹੇ ਨੇ, ਪੁਲਿਸ ਉਹਨਾਂ ਨੂੰ ਹਾਈਵੇ ਦੇ ਉੱਤੇ, ਪਿੰਡਾਂ ਦੇ ਲਿੰਕ ਸੜਕਾਂ ਦੇ ਉੱਤੇ ਰੋਕਣ ਲੱਗ ਪਈ ਹੈ। ਠੀਕ ਹੈ ਜੀ। ਦੂਏ ਪਾਸੇ ਸ਼ੰਭੂ ਬਾਰਡਰ ਤੇ ਹਰਿਆਣੇ ਵਾਲੇ ਪਾਸਿਓਂ ਸੀਮੈਂਟ ਦੀਆਂ ਜਿਹੜੀਆਂ ਲੇਅਰਾਂ ਲਾਈਆਂ ਹੋਈਆਂ ਸੀ ਬੈਰੀਗੇਟਿੰਗ, ਉਹਨਾਂ ਨੂੰ ਤੋੜਨ ਦੀਆਂ ਫੋਟੋਆਂ ਵੀਡੀਓ ਆ ਰਹੀਆਂ ਕਿ ਜੀ 4 ਫੁੱਟ ਰਾਹ ਛੱਡ ਦਈਏ ਤਾਂ ਕਿ ਜੀ ਹਰਿਆਣੇ 'ਚ ਬੀਜੇਪੀ ਦਾ ਪ੍ਰਧਾਨ ਵੀ ਕਹਿੰਦਾ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਪੈਦਲ ਚਲੇ ਜਾਣ ਜੀ, ਅਸੀਂ ਖੋਲ ਦਿੰਦੇ ਹਾਂ ਰਸਤਾ। ਠੀਕ ਹੈ। ਉਹ 4 ਫੁੱਟ ਦਾ ਰਸਤਾ ਕੀ ਕਿਸਾਨਾਂ ਨੂੰ ਦਿੱਲੀ ਪੈਦਲ ਜਾਣ ਦੇ ਲਈ ਖੋਲ ਰਹੇ ਹੋ, ਜਾਂ ਉਹ 4 ਫੁੱਟ ਦਾ ਰਸਤਾ ਸਾਈਕਲ, ਸਕੂਟਰ, ਮੋਟਰਸਾਈਕਲ ਵਾਲੇ ਵਿੱਚੋਂ ਲੰਘਣ ਲੱਗ ਜਾਣ ਤੇ ਆਪਸ 'ਚ ਪਹਿਲਾਂ ਮੈਂ ਲੰਘੂ ਤੂੰ ਲੰਘੂ ਤੇ ਉਹ ਤਕਰਾਰ ਕਿਸਾਨਾਂ ਦੇ ਗਲ ਪੈਣ ਲੱਗ ਜਾਵੇ, ਕੀ ਇਸ ਹਵਾਲੇ ਨਾਲ ਹੈ? ਕੱਲਾ ਇਹੀ ਤਾਂ ਨਹੀਂ ਗਾ ਨਾ ਕਿ ਫਿਰ ਇੱਧਰਲੇ ਪਾਸੇ ਵੀ ਕਿਸਾਨ ਜਾਣਗੇ, ਉਧਰੋਂ ਪੁਲਿਸ ਵਾਲੇ ਵੀ ਇੱਧਰ ਆਉਣਗੇ। ਸਹੀ ਪਹਿਲਾਂ ਵੀ ਜੋ ਕੁਝ ਵਾਪਰਿਆ ਸ਼ੁਭਕਰਨ ਵਾਲਾ ਮਾਮਲਾ ਜਾਂ ਅਥਰੂ ਗੈਸ ਦੇ ਗੋਲੇ, ਉਹ ਸਾਰਾ ਕੁਝ। ਸੋ ਇਹ ਤਰੀਕਾ, ਜੇ ਸੱਚਮੁੱਚ ਤੁਹਾਨੂੰ ਲੱਗਦਾ ਕਿ ਕਿਸਾਨ ਦਿੱਲੀ ਜਾ ਸਕਦੇ ਨੇ ਤਾਂ ਫਿਰ ਸੜਕ ਖਾਲੀ ਕਰ ਦਿਓ। ਸੜਕ ਰੋਕੀ ਕਿਉਂ ਹੈ? ਸੜਕ ਤਾਂ ਸਭ ਨੂੰ ਜਾਣ ਲਈ ਹੋ ਹੈ ਨਾ। ਸਹੀ, ਬਿਲਕੁਲ ਸਹੀ। ਜੇ ਟਰੈਕਟਰ ਖੇਤ 'ਚ ਚੱਲ ਸਕਦਾ, ਸੜਕ ਤੇ ਵੀ ਚੱਲ ਸਕਦਾ, ਜਦੋਂ ਮੰਡੀ ਨੂੰ ਜਾਂਦਾ ਸੜਕ ਤੇ ਹੀ ਚੱਲਦਾ। ਸੋ ਇਸ ਤਰ੍ਹਾਂ ਦਾ ਇਹ ਦੋਹਰਾ ਤਿਰਾ ਵਰਤਾਰਾ ਲਗਾਤਾਰ ਨਜ਼ਰ ਆ ਰਿਹਾ। ਔਰ ਜੇ ਇੱਕ ਪਾਸੇ ਹਰਿਆਣਾ ਸਰਕਾਰ, ਹਰਿਆਣਾ ਪੁਲਿਸ 4 ਫੁੱਟ ਦਾ ਰਾਹ ਖੋਲਣ ਦੀ ਤਜਵੀਜ਼ ਤੇ ਕੰਮ ਕਰ ਰਹੀ ਹੈ, ਦੂਏ ਪਾਸੇ ਖਨੌਰੀ ਦੇ ਵਿੱਚ ਪੰਜਾਬ ਪੁਲਿਸ ਉਸੇ ਸਮੇਂ ਐਕਸ਼ਨ ਮੋਡ 'ਚ, ਸਮਝੌਤਾ ਕਰਾਉਣ 'ਚ ਵੀ, ਲੀਡਰ ਨੂੰ ਚੱਕਣ 'ਚ ਵੀ। ਇਹਦਾ ਮਤਲਬ ਤਾਰਾਂ ਕੇਂਦਰ ਤੋਂ ਹਿੱਲ ਰਹੀਆਂ ਕਿ ਕਿਹੜੀ ਪੁਲਿਸ ਨੂੰ ਕਦੋਂ ਕਿਹੜੇ ਐਕਸ਼ਨ ਤੇ ਲਾਉਣਾ। ਦੋਨਾਂ ਪੁਲਿਸ ਨੂੰ ਕੌਣ ਚਲਾ ਰਿਹਾ? ਫਿਰ ਅਮਿਤ ਸ਼ਾਹ ਦੇ ਇਸ਼ਾਰੇ ਤੇ ਸਾਰੀ ਕਾਰਵਾਈ ਹੋ ਰਹੀ ਹੈ। ਮੁੱਖ ਮੰਤਰੀ ਸਾਹਿਬ ਚੁੱਪ ਕਰ ਜਾਂਦੇ ਅੱਜ ਕੱਲ੍ਹ। ਮੁੱਖ ਮੰਤਰੀ ਸਾਹਿਬ ਨੂੰ ਅਲੋਪ ਹੋਣ ਦੀ ਵੀ ਆਦਤ ਪੈ ਗਈ ਹੈ ਨਾ। ਮਤਲਬ ਆਪਾਂ ਕੱਲ ਉਸ ਦਿਨ ਲੱਭੀ ਗਏ ਕਿ ਜੀ ਉਹ ਅਮਨ ਅਰੋੜਾ ਦੇ ਉਹਦੇ ਵਿੱਚ ਨਹੀਂ ਆਏ ਜੀ, ਹੈ ਨਾ, ਯਾਤਰਾ ਦੇ ਵਿੱਚ ਸਿਆਸੀ ਯਾਤਰਾ ਹੀ ਸੀ। ਉਹ ਕਹਿਣ ਨੂੰ ਸੀਗਾ ਕਿ ਸ਼ੁਕਰਾਨਾ ਯਾਤਰਾ, ਸੋ ਸਿਆਸੀ ਯਾਤਰਾ ਸੀ। ਨਾ ਮੁੱਖ ਮੰਤਰੀ ਸਾਹਿਬ ਪਟਿਆਲੇ ਨਜ਼ਰ ਆਏ, ਨਾ ਲੁਧਿਆਣੇ ਨਜ਼ਰ ਆਏ, ਨਾ ਫਗਵਾੜੇ, ਨਾ ਜਲੰਧਰ, ਤੇ ਨਾ ਹੀ ਅੰਮ੍ਰਿਤਸਰ। ਤੇ ਫਿਰ ਲੱਭਣ ਵਾਲਿਆਂ ਨੇ ਇਹ ਵੀ ਲੱਭਿਆ ਕਿ ਉਸ ਦਿਨ ਦਿੱਲੀ ਦੇ ਵਿੱਚ ਸਥਾਪਨਾ ਦਿਵਸ ਸੀਗਾ ਆਮ ਆਦਮੀ ਪਾਰਟੀ ਦਾ, ਸ਼ਾਇਦ ਉੱਥੇ ਹੋਣੇ, ਤੇ ਮੁੱਖ ਮੰਤਰੀ ਸਾਹਿਬ ਉੱਥੇ ਵੀ ਨਹੀਂ ਲੱਭੇ। ਜੀ ਬਿਲਕੁਲ। ਤੇ ਜੇ ਉੱਥੇ ਵੀ ਨਹੀਂ ਤੇ ਇੱਥੇ ਵੀ ਨਹੀਂ, ਕਿ ਉਹਨਾਂ ਨੂੰ ਸਪਸ਼ਟ ਰੋਕਿਆ ਗਿਆ, ਹਾਈ ਕਮਾਂਡ ਨੇ ਰੋਕਤਾ। ਤੇ ਇੱਧਰ ਆਹ ਕਿਸਾਨੀ ਵਾਲੀ ਕਾਰਵਾਈ ਦੇ ਉੱਤੇ ਆਕਾ ਦੇ ਆਕਾ ਜਿਹੜੇ ਕੇਂਦਰ 'ਚ ਸਰਕਾਰ ਚਲਾਉਂਦੇ ਨੇ, ਇਹਦੇ ਵਿੱਚ ਇਨਵੋਲਵ ਨੇ, ਤਾਂ ਹੀ ਦੋਵੇਂ ਸੂਬਿਆਂ ਦੀ ਪੁਲਿਸ ਇੱਕੋ ਸਮੇਂ ਐਕਸ਼ਨ ਮੋਡ 'ਚ ਹੈ। ਇਹ ਸਾਰੇ ਸਵਾਲ ਕਿਤੇ ਨਾ ਕਿਤੇ ਵੱਡੇ ਹੁੰਦੇ ਜਾ ਰਹੇ ਨੇ ਕਿ ਇਹ ਮੁੱਖ ਮੁੱਦੇ ਤੋਂ ਧਿਆਨ ਭਟਕਾਉਣ ਦਾ ਤਰੀਕਾ ਹੁੰਦਾ। ਹੁਣ ਸਮਝੌਤੇ ਵਾਲੀ ਸਥਿਤੀ ਲਿਆ ਕੇ ਅਗਲੇ ਨੇ ਖੜਾਤੀ ਨਾ ਇੱਥੇ ਕਿ ਬਾਕੀ ਮੰਗਾਂ ਬਾਅਦ ਚੋਂ ਜੀ, ਪਹਿਲਾਂ ਡੱਲੇਵਾਲ ਨੂੰ ਵਾਪਸ ਲਿਆਓ ਜੀ ਅੰਦੋਲਨ ਤੇ ਡੱਲੇਵਾਲ ਨੂੰ ਵਾਪਸ ਲਿਆਉਣ ਤੋਂ ਬਾਅਦ, ਹੈ ਨਾ, ਜੋ ਲੀਡਰਾਂ ਦੇ ਵਿੱਚ ਹਵਾ ਭਰੀ ਜਾਣੀ ਕਿ ਲਓ ਜੀ ਜਿੱਤ ਗਏ, ਜਿੱਤ ਸਮਝ ਕੇ ਕਈ ਤਾਂ ਘਰਾਂ ਨੂੰ ਮੁੜ ਜਾਣਗੇ। ਸਹੀ ਬਿਲਕੁਲ ਸਹੀ। ਸੋ ਇਹ ਤਰੀਕਾ ਹੁੰਦਾ ਸਰਕਾਰਾਂ ਦਾ ਕਿ ਮੁੱਖ ਮੁੱਦੇ ਤੋਂ ਧਿਆਨ ਮੋੜਨਾ ਕਿਵੇਂ, ਭਟਕਾਉਣਾ ਕਿਵੇਂ, ਉਹ ਭਟਕਾਉਣ ਚੋਂ ਕਾਮਯਾਬ। ਜਿਵੇਂ ਨਾ ਤੁਸੀਂ ਬੜਾ ਅਹਿਮ ਨੁਕਤਾ ਤੁਸੀਂ ਛੋਇਆ ਸ਼ਰਮਾ ਜੀ, ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀ, ਮਤਲਬ ਨੁਮਾਇੰਦੇ ਤਾਂ ਗਏ ਵੀ ਹੈ, ਨਾ ਵਿਧਾਨ ਸਭਾ ਦੀ ਕਮੇਟੀ ਦਾ ਬੰਦਾ, ਨਾ ਕੋਈ ਮੰਤਰੀ, ਨਾ ਕੋਈ MLA, ਨਾ ਕੋਈ ਹੋਰ ਵਿਰੋਧੀ ਧਿਰਾਂ ਦਾ ਕੋਈ ਬਾਰਗੇਨਿੰਗ ਦੇ ਵਿੱਚ ਪੈਂਦਾ ਹੀ ਨਹੀਂਗਾ, ਕੋਈ ਨੈਗੋਸੀਏਸ਼ਨ ਕਰਦਾ ਹੀ ਨਹੀਂਗਾ। ਤੇ ਜੇਕਰ ਇਸ ਤਰ੍ਹਾਂ ਹੀ ਤੁਸੀਂ ਵਰਤਣਾ ਤੇ ਫਿਰ ਤੁਸੀਂ ਐਲਾਨੀਆਂ ਕਹਿ ਦਿਓ ਕਿ ਭਾਈ ਇਹ ਪੁਲਿਸ ਤੰਤਰ ਆ, ਜਿਵੇਂ ਇਹਦਾ ਜੀ ਕਰੂ ਉਵੇਂ ਨਿਬੜ ਦੂਗਾ ਲੋਕਾਂ ਨਾਲ। ਡਾਂਗ ਨਾਲ ਸੂਤਾ ਡਾਂਗ ਨਾਲ ਨਿਬੜਨ ਲੈਣਗੇ, ਗੱਲਬਾਤ ਨਾਲ ਨਹੀਂ ਤੁਸੀਂ ਮੰਨ ਗਏ ਤਾਂ ਗੱਲਬਾਤ ਕਰ ਲੈਣਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਚੰਗਾ ਪੱਖ ਇਹ ਹੈ ਕਿ ਉਸ ਵੀਡੀਓ ਤੋਂ ਬਾਅਦ ਕੁਝ ਸਹਿਰਦ ਧਿਰਾਂ ਨੇ ਉਸ ਪਰਿਵਾਰ ਤੱਕ ਵੀ ਪਹੁੰਚ ਕੀਤੀ ਹੈ, ਮਦਦ ਵੀ ਕੀਤੀ ਹੈ, ਤੇ ਪਰ ਹੋਰ ਵੀ ਕਿੰਨੇ ਹਜ਼ਾਰਾਂ ਹੀ ਪਰਿਵਾਰ ਪੰਜਾਬ ਦੇ ਵਿੱਚ ਹੋਣਗੇ, ਸਾਰਿਆਂ ਤੱਕ ਹੀ ਪਹੁੰਚ ਤਾਂ ਕਰਨੀ ਬਣਦੀ ਹੈ, ਖਾਸ ਤੌਰ ਤੇ ਸਰਕਾਰਾਂ ਵੱਲੋਂ। ਇੱਕ ਬੱਚਾ ਸਕੂਲ ਦੇ ਵਿੱਚ ਟੀਚਰ ਉਹਨੂੰ ਬੁਲਾਉਂਦਾ, ਕੰਮਕਾਰ ਸਕੂਲ ਦਾ ਜਿਹੜਾ ਵੀ ਦਿੱਤਾ ਹੁੰਦਾ ਉਹ ਪੁੱਛਣ ਦੇ ਲਈ, ਤੇ ਪਰ ਉਸੇ ਦਰਮਿਆਨ ਟੀਚਰ ਕਹਿੰਦਾ ਵੀ ਤੂੰ ਕੀ ਖਾ ਗਿਆ? ਉਹ ਕਹਿੰਦਾ ਜੀ ਘਰੇ ਆਟਾ ਹੀ ਹੈ ਨਹੀਂ ਸੀਗਾ। ਤੇ ਇਸ ਗੱਲ ਨੇ ਜਿਹੜਾ ਵੀ ਕੋਈ ਭਾਵਨਾਤਮਕ ਬੰਦਾ, ਜਿਹੜਾ ਸੰਜੀਦਾ ਇਨਸਾਨ ਹੈ, ਉਹਦੀਆਂ ਅੱਖਾਂ ਦੇ ਵਿੱਚੋਂ ਆਪੇ ਹੰਝੂ ਵਹਿ ਤੁਰੇ, ਭਾਵੁਕ ਹੋ ਗਿਆ ਬੰਦਾ ਕਿ ਬੱਚੇ ਨੇ ਏਡੀ ਵੱਡੀ ਗੱਲ ਕਹਿਤੀ ਕਿ ਸਾਡੇ ਘਰੇ ਤਾਂ ਆਟਾ ਹੀ ਹੈ ਨਹੀਂ ਸੀ। ਖਾਸੀ ਚਰਚਾ ਇਸ ਖਬਰ ਦੀ, ਇਸ ਮਾਮਲੇ ਦੀ। ਪ੍ਰਵੀਨ ਜੀ, ਖਬਰ ਲਗਭਗ ਸਾਰੇ ਦਰਸ਼ਕਾਂ ਸਰੋਤਿਆਂ ਤੱਕ ਆਪੜੀ ਹੋਈ ਹੈ। ਬਿਲਕੁਲ ਸਹੀ, ਬਿਲਕੁਲ। ਖਬਰ ਤੋਂ ਵਾਕਫ ਨੇ ਕਿ ਇਹ ਫਿਰੋਜ਼ਪੁਰ ਦੇ, ਹੈ ਨਾ, ਮਬਦੋਟ ਬਲਾਕ ਦਾ ਇੱਕ ਪਿੰਡ ਹੈ ਸੈਦੇ ਕੇ ਲੋਨ। ਹਾਂਜੀ। ਸੈਦੇ ਕੇ ਨੌਲ ਪਿੰਡ ਦੀ ਅੰਮ੍ਰਿਤ ਨਾਂ ਦਾ ਇੱਕ ਬੱਚਾ ਹੈ, 5 ਕੁ ਸਾਲ ਦਾ ਜਵਾਕ ਹੈ ਤੇ ਨਰਸਰੀ 'ਚ ਕੱਚੀ ਪੱਕੀ 'ਚ ਪੜ੍ਹਦਾ ਹੈ। ਪਰ ਇਸ ਖਬਰ ਦੇ ਪਹਿਲੂਆਂ ਨੂੰ ਸਮਝਣ ਦੀ ਲੋੜ ਹੈ। ਤੁਸੀਂ ਸਥਿਤੀ ਸਮਝੋ ਕਿ ਆਪਾਂ ਸਕੂਲ 'ਚ ਜਦੋਂ ਪੜ੍ਹਦੇ ਸੀ, ਜਾਂ ਆਪਣੇ ਜਵਾਕ ਜਦੋਂ ਸਕੂਲਾਂ 'ਚ ਪੜ੍ਹਦੇ ਨੇ, ਅਕਸਰ ਜੇ ਜਵਾਕ ਸਕੂਲ ਦਾ ਕੰਮ ਨਾ ਕਰਕੇ ਲੈ ਕੇ ਜਾਵੇ ਤਾਂ
ਬਹਾਨਾ ਘੜਿਆ ਹੁੰਦਾ ਕਿ ਜੀ ਰਾਤ ਲਾਈਟ ਨਹੀਂ ਆਈ ਜੀ, ਹਾਂਜੀ ਹੈਨਾ, ਹਾਂਜੀ। ਘਰੇ ਮਾਸੀ ਆ ਗਈ ਤੀ ਜੀ, ਮੰਮੀ ਨੂੰ ਟਾਈਮ ਨਹੀਂ ਲੱਗਿਆ ਜੀ ਕੰਮ ਕਰਾਉਣ ਦਾ, ਹੈਨਾ ਜੀ, ਪੈਨਸਲ ਟੁੱਟ ਗਈ ਤੀ ਜੀ, ਪੈਨਸਲ ਘੜਨ ਨੂੰ ਕੁਛ ਹੈ ਨਹੀਂ ਤੀ ਜੀ, ਉਹ ਰਾਤ ਵਿਆਹ ਲੈ ਗਏ ਜੀ ਘਰ ਦੇ ਜੀ, ਕੰਮ ਨਹੀਂ ਹੋਇਆ। ਮਤਲਬ ਕਿੰਨੇ ਤਰ੍ਹਾਂ ਦੇ ਬਹਾਨੇ, ਕਿੰਨੇ ਬਹਾਨੇ ਹੁੰਦੇ। ਇਹ ਬੱਚਾ ਜਦੋਂ ਆਪਣੀ ਜਮਾਤ 'ਚ ਸੀਗਾ ਤੇ ਇਹਨਾਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਜਦੋਂ ਕੱਲੇ ਬੱਚੇ ਦਾ ਹੋਮਵਰਕ ਵਾਲੀ ਕਾਪੀ, ਜਿਹਨੂੰ ਆਪਾਂ ਕਹਿੰਦੇ ਹਾਂ ਘਰ ਦਾ ਕੰਮ, ਉਹਦੀ ਵਾਲੀ ਕਾਪੀਆਂ ਜਦੋਂ ਚੈੱਕ ਕਰ ਰਹੇ ਸੀ, ਇਸ ਜਵਾਕ ਦੀ ਜਦੋਂ ਵਾਰੀ ਆਈ ਕਿ ਹਾਂ ਵੀ ਕਾਪੀ, ਉਹ ਕਹਿੰਦਾ ਜੀ ਮੈਂ ਕੀਤਾ ਨਹੀਂ ਕੰਮ। ਤੇ ਹੋ ਸਕਦਾ ਮਾਸਟਰ ਨੇ ਥੋੜੇ ਜਿਹੇ ਸਖਤ ਲਹਿਜੇ 'ਚ ਵੀ ਪੁੱਛਿਆ ਹੋਊਗਾ ਕਿ ਕਿਉਂ ਨਹੀਂ ਕੀਤਾ, ਕਰਕੇ ਕਿਉਂ ਨਹੀਂ ਲਿਆ ਤੂੰ ਕੰਮ। ਤੇ ਜਵਾਕ ਨੇ ਬੜੇ ਦਬੇ ਔਰ ਸਹਿਮੇ ਸੁਰ ਦੇ ਵਿੱਚ ਇਹ ਜਵਾਬ ਦਿੱਤਾ ਕਿ ਜੀ ਮੇਰਾ ਪੜ੍ਹਨ 'ਚ ਜੀਓ ਨਹੀਂ ਲੱਗ ਰਿਹਾ ਸੀਗਾ ਜੀ, ਕਿਉਂਕਿ ਅਸੀਂ ਰੋਟੀ ਨਹੀਂ ਖਾਧੀ ਸੀ। ਤੇ ਉਹੀ ਤੋਂ ਪਹਿਲਾਂ ਕਿ ਮਾਸਟਰ ਅਗਲਾ ਸਵਾਲ ਕਰਦਾ, ਬੱਚਾ ਕਹਿੰਦਾ ਜੀ ਮੈਂ ਹੁਣ ਵੀ ਭੁੱਖੇ ਢਿੱਡ ਆਇਆ, ਮੈਂ ਰੋਟੀ ਖਾ ਕੇ ਨਹੀਂ ਆਇਆ। ਤੇ ਇਹ ਤੋਂ ਬਾਅਦ ਬਿਲਕੁਲ ਮਾਸਟਰ ਨੇ ਉਹ ਵੀਡੀਓ ਵੀ ਬਣਾਈ ਤੇ ਉਸਨੇ ਭਾਰੀ ਮਨ ਨਾਲ ਉਸ ਜਵਾਕ ਨੂੰ ਰੋਟੀ ਵੀ ਖਿਲਾਈ। ਤੇ ਪ੍ਰਵੀਨ ਜੀ, ਇਹ ਤੋਂ ਬਾਅਦ ਇਹ ਵੀਡੀਓ ਇਹ ਤੋਂ ਪਹਿਲਾਂ ਕਿ ਉਨੀ ਵਾਇਰਲ ਘੱਟ ਹੋਈ ਜਿੰਨੀ ਉਹਦੇ ਘਰੇ ਮਦਦ ਪਹੁੰਚ ਗਈ। ਵੱਡੀ ਗਿਣਤੀ 'ਚ ਸੰਸਥਾਵਾਂ, ਵੱਡੀ ਗਿਣਤੀ 'ਚ ਆਪ ਮੁਹਾਰੇ ਲੋਕ, ਵੱਡੀ ਗਿਣਤੀ ਦੇ ਵਿੱਚ ਵਿਅਕਤੀ ਵਿਸ਼ੇਸ਼ ਤੇ ਸਧਾਰਨ ਲੋਕ ਜਿਹਦੀ ਜਿੰਨੀ ਸਮਰੱਥਾ ਸੀ, ਉਹਨਾਂ ਦੇ ਘਰੇ ਆਟਾ, ਦਾਲ, ਰਸਦ ਸਾਰਾ ਕੁਛ ਲੈ ਕੇ ਪਹੁੰਚ ਗਿਆ। ਦੂਏ ਦਿਨ ਉਹਨੂੰ ਮੀਡੀਆ ਵਾਲੇ ਪੁੱਛਦੇ ਨੇ ਕਿ ਹੁਣ ਆਟਾ ਹੈਗਾ? ਉਹ ਕਹਿੰਦਾ ਹਾਂਜੀ ਵਾਧੂ ਆ। ਤੇ ਉਹਨੂੰ ਪੁੱਛਦੇ ਨੇ ਕਿ ਰੋਟੀ ਖਾ ਲਈ? ਉਹ ਕਹਿੰਦਾ ਹਾਂਜੀ ਰੱਜ ਕੇ ਖਾ ਲਈ। ਸਹੀ। ਕਹਿੰਦੇ ਕਿੰਨੀ ਰੋਟੀ ਖਾਧੀ? ਕਹਿੰਦਾ ਜੀ 1 ਰੋਟੀ ਖਾਧੀ। ਉਸ ਬੱਚੇ ਦੀ ਭੁੱਖ 1 ਰੋਟੀ ਹੈ। 1 ਰੋਟੀ ਹੈ। ਸਹੀ। ਤੇ ਬਸਦਾ ਰਸਦਾ ਪਿੰਡ ਹੋਵੇ, ਉਹ 1 ਰੋਟੀ ਵੀ ਨਹੀਂ ਦੇ ਸਕਦਾ ਜਵਾਕਾਂ ਨੂੰ। ਸਹੀ ਸਹੀ, ਬਿਲਕੁਲ ਸਹੀ। ਸਵਾਲ ਇਹ ਹੈ, ਮੇਰਾ ਸਵਾਲ ਇੱਥੇ ਹੈ, ਸਰਕਾਰਾਂ ਤਾਂ ਚੱਲਦੀਆਂ ਹੀ ਸਿਆਸਤ ਦੇ ਨਾਂ ਤੇ ਨੇ ਨਾ, ਸਰਕਾਰਾਂ ਤਾਂ ਕਰਦੀਆਂ ਹੀ ਵੋਟ ਦੀ ਰਾਜਨੀਤੀਆਂ ਨੇ, ਉਹਨੂੰ ਲਾਂਭੇ ਰੱਖ ਲਓ। ਉਹਨਾਂ ਨੂੰ ਆਟਾ ਦਾਲ ਦੀ ਸਕੀਮ ਤੇ ਮੁਫਤ ਬਿਜਲੀ ਦੀ ਸਕੀਮ ਤੇ ਹੀ ਵੋਟਾਂ ਇਕੱਠੀਆਂ ਕਰਨੀਆਂ, ਤਾਂ ਉਹਨਾਂ 'ਚ ਸੰਵੇਦਨਾ ਨਹੀਂ ਹੈਗੀ। ਬਿਲਕੁਲ ਸਹੀ ਹੈ, ਉਹਨਾਂ ਲਈ ਲੋਕ ਵੋਟਾਂ ਨਹੀਂ ਬਸ। ਪਰ ਕੀ ਪਿੰਡਾਂ ਦੇ ਆਵਾਮ ਦੇ ਵਿੱਚ ਵੀ ਸੰਵੇਦਨਾ ਮਰ ਗਈ? ਇਸ ਖਬਰ ਦੇ ਵਿੱਚ ਇੱਕ 70 ਹੈ। ਰਾਤ ਨੂੰ ਗਵਾਂਢ ਤੋਂ ਵੀ ਆਟਾ ਨਹੀਂ ਮਿਲਿਆ, ਜਾਂ ਮਤਲਬ ਅਸੀਂ 1 ਕੋਲੀ ਆਟਾ ਦੇਣੋਂ ਵੀ ਹੁਣ ਬਚਣ ਲੱਗ ਗਏ ਕਿ ਸਾਤੋਂ ਨਹੀਂ ਦੇਣਾ, ਰੋਜ਼ ਹੀ ਆ ਜਾਂਦੇ ਤੁਸੀਂ ਤਾਂ। ਸਹੀ ਸਹੀ ਸਹੀ। ਉਹਦਾ ਪਿਓ, ਬੱਚਾ ਪਿਓ ਵਿਹੀਨ ਹੈ, ਪਿਓ ਸਿਰ ਤੇ ਹੈ, ਆਮਦੀ ਹੈ, ਪਿਓ ਮਜ਼ਦੂਰੀ ਕਰਦਾ ਤੇ ਕਿਸੇ ਖੇਤ 'ਚ ਸਪਰੇਅ ਕਰਦੇ, ਉਹਦੀਆਂ ਅੱਖਾਂ ਦੇ ਵਿੱਚ ਸਪਰੇਅ ਚਲਾ ਗਿਆ ਸੀ। ਹੁਣ ਉਹਨੂੰ ਘੱਟ ਦਿਖਦਾ। ਘੱਟ ਦਿਖਣ ਦਾ ਮਤਲਬ ਉਹਨੂੰ ਦਿਹਾੜੀ ਹੁਣ ਘੱਟ ਮਿਲਦੀ। ਉਹਦੀ ਇਸ ਭਰਪਾਈ ਕਰਨ ਦੀ ਬਜਾਏ ਉਲਟਾ ਉਹਦੇ ਕੰਮ ਕਾਰ ਤੇ ਅਸਰ ਪੈ ਗਿਆ। ਤੇ ਉਹ ਕਹਿੰਦਾ ਉਸ ਰਾਤ ਮੈਂ ਬਹੁਤ ਦੇਰ ਨਾਲ ਪਰਤਿਆ, ਤੇ ਜਦੋਂ ਪਰਤਿਆ ਦੁਕਾਨਾਂ ਬੰਦ ਸੀ, ਅਸੀਂ ਆਟਾ ਖਰੀਦ ਨਹੀਂ ਸਕੇ, ਤੇ ਸਵੇਰੇ ਜਵਾਕ ਭੁੱਖੇ, ਉਦਣ ਵੀ ਰਾਤ ਨੂੰ ਭੁੱਖੇ ਸੁੱਤੇ, ਸਵੇਰ ਨੂੰ ਜਵਾਕ ਭੁੱਖਾ ਚਲਾ ਗਿਆ। ਰੋਜ਼ ਕਮਾਉਂਦੇ ਆ ਤੇ ਰੋਜ਼ ਖਾਂਦੇ ਆ। ਪਰ ਮੇਰਾ ਸਵਾਲ ਇਹ ਆ ਕਿ ਕੋਈ ਪੂਰਨਮਾਸੀ ਆ ਜਾਵੇ, ਮੱਸਿਆ ਆ ਜਾਵੇ, ਸੰਗਰਾਂਦ ਆ ਜਾਵੇ, ਦੇ ਡੋਲੂ ਭਰ ਦੇ, ਲਿਫਾਫੇ ਭਰ, ਅਸੀਂ ਗੁਰਦੁਆਰੇ ਵੀ, ਮੰਦਿਰਾਂ ਵੀ ਤੇ ਡੇਰਿਆਂ ਤੇ ਵੀ ਅਸੀਂ ਬੜਾ ਕੁਝ ਭੇਜਦੇ ਹਾਂ ਰਸਦ। ਸਹੀ ਸਹੀ ਸਹੀ। ਤੇ ਅਸੀਂ ਲੰਗਰ ਵੀ, ਹੈ ਨਾ, ਹਰ ਧਰਮ ਦੇ ਹਵਾਲੇ ਨਾਲ ਅਸੀਂ ਲੰਗਰ, ਪੰਜਾਬ ਦੇ ਵਿੱਚ ਤਾਂ ਲੰਗਰਾਂ ਦੀ ਪਤਾ ਨਹੀਂ, ਤਾਂ ਰੋਕ ਰੋਕ ਕੇ ਧੱਕੇ ਨਾਲ ਮਸਤੀ ਕਾਰ ਵਾਲਿਆਂ ਨੂੰ ਵੀ ਖਿਲਾਉਂਦੇ ਆ ਕਿ ਖਾ ਕੇ ਜਾਓ ਜੀ, ਛੱਕ ਕੇ ਜਾਓ ਜੀ। ਪਿੰਡ ਇੰਨਾ ਅਣਜਾਣਾ ਕਿ ਸਾਡੇ ਪਿੰਡ ਦੇ ਵਿੱਚ 1 ਘਰ ਭੁੱਖਾ ਸੌਂਦਾ। ਕੀ ਅਸੀਂ ਇੰਨੇ ਪੱਥਰ ਦੇ ਲੋਕ ਆ? ਮੇਰਾ ਸਵਾਲ ਇੱਥੇ ਸਰਕਾਰਾਂ ਨੇ ਜਿਸ ਸਥਿਤੀ 'ਚ ਲਿਆ ਕੇ ਖੜਾਤਾ ਨਾ, ਮਤਲਬ ਅੱਜ ਪੰਜਾਬ ਦੇ ਲੋਕ ਇਸ ਗੱਲੋਂ ਖੁਸ਼ ਨੇ ਕਿ 2000 ਬਿਜਲੀ ਦਾ ਬਿੱਲ ਨਹੀਂ ਆਉਂਦਾ। ਸਹੀ ਸਹੀ ਸਹੀ, ਬਿਲਕੁਲ। ਬੀਬੀਆਂ ਇਸ ਗੱਲੋਂ ਖੁਸ਼ ਨੇ ਕਿ ਲੈ ਭਾਈ ਮੇਰਾ ਤਾਂ ਮਹੀਨੇ ਦਾ 1000 ਰੁਪਇਆ ਹੁਣ ਬੱਸਾਂ ਦੇ ਸਫ਼ਰ ਦਾ ਹੀ ਬਚ ਗਿਆ। ਇਹ ਸਾਰਾ ਕੁਝ ਦੇ ਕੇ ਜੇ ਪੰਜਾਬ ਇਹ ਨਾ ਬਚਿਆ ਤਾਂ ਕੀ ਕਰਨੀ ਹੈ ਜੀ ਸਰਕਾਰ? ਬਿਲਕੁਲ ਸਹੀ ਹੈ, ਬਿਲਕੁਲ ਸਹੀ। ਪਰਿਵਾਰਕ ਸਾਡੀ ਹੋਂਦ ਨਾ ਬਚੀ, ਸਾਡੀ ਸਾਂਝੀ ਵਾਲਤਾ ਹੀ ਨਾ ਬਚੀ, ਫਿਰ ਕੀ ਕਰਾਂਗੇ ਅਸੀਂ? ਸੋ ਮੈਨੂੰ ਇਸ ਖਬਰ 'ਚੋਂ ਸਭ ਤੋਂ ਵੱਧ ਅਫਸੋਸ ਇਹ ਹੈ ਕਿ ਪਿੰਡ ਦੀ ਖਬਰ ਹੈ, ਇੱਕ ਦੀ, ਔਰ ਪੰਜਾਬ ਦੇ ਫਿਰੋਜ਼ਪੁਰ ਪਿੰਡ ਦੀ ਖਬਰ ਹੈ। ਉਸ ਪਿੰਡ ਦੇ ਵਿੱਚ ਬਹੁਤ ਲੋਕ ਹੋਣੇ ਜਿਨ੍ਹਾਂ ਨੇ ਗੁਰਦੁਆਰੇ, ਮੰਦਿਰਾਂ, ਧਾਰਮਿਕ ਸਥਾਨਾਂ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਪੱਥਰ ਲਵਾਏ ਹੋਏ ਹੋਣੇ, ਸੰਗਮਰਮਰ ਤੇ ਕਾਲੇ ਅੱਖਰਾਂ ਨਾਲ ਲਿਖਾ ਕੇ, ਪੱਖਿਆਂ ਤੇ ਆਪਣੇ ਨਾਂ ਲਿਖਾਏ ਹੋਣੇ, ਤੇ ਇੱਥੇ ਆ ਕੇ 1 ਕੋਲੀ ਆਟੇ ਜੋਗੇ ਵੀ ਨਹੀਂ ਤੁਸੀਂ ਕਿ ਤੁਹਾਡੇ ਪਿੰਡ ਦਾ 1 ਜਵਾਕ ਭੁੱਖਾ ਸੋਵੇ। ਬਿਲਕੁਲ ਇਹ ਤੁਹਾਡਾ ਦਰੁਸਤ ਸੀਗਾ ਸਵਾਲ ਕਿ ਦ੍ਰਿਸ਼ ਪੰਜਾਬ ਦੇ ਕਈ ਘਰਾਂ 'ਚ ਹੋਣਾ। ਹਾਂਜੀ ਹੈਗਾ। ਇਹ ਸਾਨੂੰ ਸਮਝਣ ਤੇ ਸੋਚਣ ਦੀ ਲੋੜ ਹੈ ਕਿ ਸਾਡੀ ਧਾਰਮਿਕਤਾ ਸਾਨੂੰ ਕੀ ਸਿਖਾਉਂਦੀ ਸੀ ਤੇ ਅਸੀਂ ਕਰ ਕੀ ਰਹੇ। ਦੇਖੋ, ਜਦੋਂ ਜੇ ਤਾਂ ਤੁਹਾਡਾ ਨਜ਼ਰੀਆ ਹੀ ਉਸ ਤਰ੍ਹਾਂ ਦਾ ਕਿ ਤੁਸੀਂ ਚੀਜ਼ਾਂ ਨੂੰ ਦੇਖਣਾ ਨਹੀਂ ਚਾਹੁੰਦੇ, ਉਹ ਤਾਂ ਗੱਲ ਵੱਖਰੀ ਹੈ।
ਪਰ ਦੀਨ ਦੁਖੀਏ, ਥੁੜਾਂ ਤੋਂ ਲੋੜਾਂ ਤੋਂ ਵਾਂਝੇ, ਥੁੜਾਂ ਦੇ ਮਾਰੇ ਹੋਏ ਲੋਕ ਤੁਹਾਨੂੰ ਅਕਸਰ ਮਿਲ ਜਾਣਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਮਿਲ ਜਾਣਗੇ। ਪਰ ਆਪਾਂ ਤਾਂ ਕਿਉਂਕਿ ਪਿੰਡਾਂ ਦੇ ਵਿੱਚੋਂ ਆਉਣੇ, ਆਪਾਂ ਨੂੰ ਪਤਾ ਹੈ ਕਬੀਲਦਾਰੀਆਂ ਕਿਵੇਂ ਚੱਲਦੀਆਂ ਨੇ। ਆਪਾਂ ਨੂੰ ਪਤਾ ਕਿ ਮਜ਼ਦੂਰ ਪਰਿਵਾਰ ਜਿਹੜੇ ਨੇ, ਬਥੇਰੇ ਪਰਿਵਾਰ ਇਹੋ ਜਿਹੇ ਹੁੰਦੇ ਨੇ ਜਿੱਥੇ ਸਿਆਲਾਂ ਦੇ ਵਿੱਚ ਉਹਨਾਂ ਕੋਲ ਉਹੀ ਪੈਣ ਵਾਲਾ ਕਮਰਾ ਹੁੰਦਾ, ਸੌਣ ਵਾਲਾ ਸਾਰੇ ਪਰਿਵਾਰ ਦਾ, ਉਹੀ ਉਹਨਾਂ ਦੀ ਰਸੋਈ ਹੁੰਦੀ, ਤੇ ਉਹੀ ਉਹਨਾਂ ਦੇ ਉੱਥੇ ਕੋਈ ਮਾੜਾ ਮੋਟਾ ਜਿਹੜਾ ਡੰਗਰ ਆ ਉਹ ਬੰਨਿਆ ਹੁੰਦਾ ਉੱਥੇ, ਉਹੀ ਪਸ਼ੂਆਂ ਵਾਲਾ, ਉਹੀ ਰਸੋਈ, ਉਹੀ ਸੌਣ ਵਾਲਾ ਕਮਰਾ, ਸਾਰਾ ਕੁਝ ਉਹੀ ਹੈ। ਔਰ ਇਹ ਹਾਲੇ ਵੀ ਹੈਗੇ ਨੇ, ਇਹ ਮਤਲਬ ਕੋਈ ਸ਼ੱਕ ਨਹੀਂ ਇਹਦੇ ਚ ਕਿ ਬਹੁਤ ਸਾਰਾ ਕੁਝ ਸਰਕਾਰਾਂ ਦੇ ਰਹੀਆਂ, ਆਟਾ ਦਾਲ ਜੇ ਉਹ ਫਲਾਨਾ ਧਮਕਾਣਾ, ਪਰ ਆਪਾਂ ਦੇਖਿਆ ਕਿ ਰਸੂਖਦਾਰ ਉਹ ਵੀ ਕਿਹੜਾ ਕਿਤੇ ਜਾਣ ਦਿੰਦਾ ਸਾਰੇ ਲੋਕਾਂ ਤੱਕ। ਇਹੀ ਗੱਲ, ਉਹ ਵੀ ਤਾਂ ਪਹਿਲਾਂ ਇਹ ਪੁੱਛਿਆ ਜਾਂਦਾ ਨਾ ਕਿ ਭਾਈ ਵੋਟ ਕਿਹਨੂੰ ਪਾਈ ਹੈ, ਫਿਰ ਤੇਰਾ ਨੀਲਾ ਕਾਰਡ ਬਣੂਗਾ, ਫਿਰ ਤੇਰੇ ਘਰੇ ਮੀਟਰ ਲਾਵਾਂਗੇ। ਤੇ ਜੇ ਕਿਤੇ ਮਾਤੜ ਕਹਦੇ ਕਿ ਭਾਈ ਮੈਂ ਤਾਂ ਫਲਾਨੇ ਨੂੰ ਪਾਈ ਹੈ, ਜਾਂ ਤੂੰ ਤਾਂ ਫਲਾਨੇ ਨਾਲ ਉਹਦੇ ਫਲਾਨਾ ਸਿਓ ਨਾਲ ਤੁਰਿਆ ਜਾਂਦਾ ਸੀ ਸਰਦਾਰਾਂ ਨਾਲ, ਤੂੰ ਤਾਂ ਸਾਨੂੰ ਕਿੱਥੇ ਵੋਟ ਪਾਈ। ਸੋ ਇਹ ਤੁਹਾਡੀ ਗੱਲ ਵੀ ਬਿਲਕੁਲ ਸਹੀ ਆ ਕਿ ਬੰਦੇ ਦੀ ਪਛਾਣ ਬੰਦੇ ਦੇ ਤੌਰ ਤੇ ਨਹੀਂ, ਵੋਟ ਦੇ ਤੌਰ ਤੇ ਕਿ ਭੁਗਤਦਾ ਕਿੱਧਰਲੇ ਪਾਸੇ। ਜਾਂਦੇ ਜਾਂਦੇ ਗੱਲ ਕਰੀਏ ਬੈਲਟ ਪੇਪਰ ਦੀ। ਕਾਂਗਰਸ ਨੇ ਚੰਗਾ ਰੌਲਾ ਪਾਇਆ, ਕਹਿੰਦੇ ਚੋਣਾਂ ਹੁਣ EVM ਰਾਹੀਂ ਨਾ ਕਰਵਾਓ ਤੇ ਬੈਲਟ ਪੇਪਰ ਰਾਹੀਂ ਕਰਵਾਓ, ਪਰ ਸੁਪਰੀਮ ਕੋਰਟ ਨੇ ਮੰਗ ਰੱਦ ਕਰ ਦਿੱਤੀ ਹੈ। ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ। ਠੀਕ ਹੈ ਜੀ। ਪਟੀਸ਼ਨ ਕਰਤਾ ਧਿਰ ਨੇ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੀ ਸੁਪਰੀਮ ਕੋਰਟ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਇਆ ਕਰੇ, ਵੋਟਾਂ ਹੁਣ ਪਰਚੀਆਂ ਰਾਹੀਂ ਪਿਆ ਕਰਨ, ਨਾ ਕਿ EVM ਰਾਹੀਂ। ਤੇ ਜਿਹੜੇ ਧਿਰਾਂ ਪੈਸਾ ਵੰਡ ਕੇ, ਸ਼ਰਾਬ ਵੰਡ ਕੇ, ਕੁਛ ਹੋਰ ਵੰਡ ਕੇ ਵੋਟਾਂ ਬਟੋਰਦੇ ਨੇ, ਹੈਨਾ, ਉਹਨਾਂ ਦੇ ਉੱਤੇ ਰੋਕ ਲਾਈ ਜਾਵੇ, ਚੋਣ ਨਾ ਲੜ ਸਕਿਆ ਕਰਨਾ। ਤੇ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਬੈਂਚ ਨੇ ਕਿਹਾ ਕਿ ਅੱਛਾ, ਸਾਨੂੰ ਤਾਂ ਕੋਈ ਦੇਣ ਨਹੀਂ ਆਉਂਦਾ, ਸਾਨੂੰ ਤਾਂ ਕੋਈ ਅਜਿਹਾ ਕਰ ਨਹੀਂ ਆਉਂਦਾ। ਤੇ EVM ਦੇ ਹਵਾਲੇ ਨਾਲ ਉਹਨੇ ਸਿੱਧਾ ਕਿਹਾ ਕਿ ਅੱਛਾ, ਮਤਲਬ ਜਦੋਂ ਜਿਹੜੀਆਂ ਧਿਰਾਂ ਹਾਰ ਜਾਂਦੀਆਂ ਨੇ ਫਿਰ ਉਹਨਾਂ ਨੂੰ EVM ਦੀ ਛਿੜਖਾਨੀ ਯਾਦ ਆ ਜਾਂਦੀ ਹੈ, ਜਦੋਂ ਜਿੱਤ ਜਾਂਦੀਆਂ ਨੇ ਫਿਰ EVM ਦਾ ਸਵਾਲ ਵੀ ਨਹੀਂ ਆਉਂਦਾ। ਤੇ ਪਟੀਸ਼ਨ ਕਰਤਾ ਧਿਰ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਹਾਡਾ ਇਹਦੇ ਨਾਲ ਕੀ ਪਹਿਲੂ ਹੈ। ਉਹ ਕਹਿੰਦੇ ਜੀ ਕਿ ਮੇਰਾ ਰਾਜਨੀਤਿਕ ਕੋਈ ਪਹਿਲੂ ਨਹੀਂ ਹੈ, ਮੈਂ ਤਾਂ NGO ਚਲਾਉਣਾ, ਸੰਸਥਾ ਚਲਾਉਣਾ, ਵਿਧਵਾਵਾਂ, ਅਨਾਥ ਬੱਚਿਆਂ ਨੂੰ ਪਾਲਣ ਦੇ ਲਈ ਆਪਣੀ ਜਿਹੜੀ ਸੇਵਾ ਉਹ ਕਰਦਾ, ਤੇ ਇਹਦੇ ਲਈ ਮੈਂ ਦੇਸ਼ਾਂ ਵਿਦੇਸ਼ਾਂ ਦੇ ਦੌਰੇ ਕਰਦਾ ਰਹਿਣਾ। ਤੇ ਮੈਂ ਜਿੰਨੇ ਮੁਲਕਾਂ 'ਚ ਘੁੰਮਿਆ, ਮੈਂ ਦੇਖਿਆ ਉੱਥੇ ਵੱਡੇ ਵੱਡੇ ਮੁਲਕ ਜਿਹੜੇ ਆਰਥਿਕ ਤੌਰ ਤੇ ਸਭ ਤੋਂ ਅੱਗੇ ਵੀ ਨੇ ਤੇ ਮਜ਼ਬੂਤ ਵੀ ਨੇ, ਉਹਨਾਂ 'ਚ ਵੀ EVM ਦੀ ਬਜਾਏ ਬੈਲਟ ਪੇਪਰ ਪਰਚੀਆਂ ਰਾਹੀਂ ਵੋਟਾਂ ਪੈਂਦੀਆਂ, ਸਾਡੇ ਕਿਉਂ? ਤੇ ਕਹਿੰਦੇ ਇਸ ਲਈ ਮੈਂ ਤਾਂ, ਉਹ ਕਹਿੰਦੇ ਤੂੰ ਆਪਣਾ ਕੰਮ ਕਰ, ਤੂੰ ਇਹਨਾਂ 'ਚ ਪਛੇੜੇ 'ਚ ਕਿਉਂ ਪੈਣਾ? ਮਾਨਯੋਗ ਸੁਪਰੀਮ ਕੋਰਟ ਦਾ ਬੈਂਚ ਕਹਿੰਦਾ ਕਿ ਵੀ ਇਹ ਤਾਂ ਇਹੋ ਜਿਹਾ ਵਰਤਾਰਾ ਕਿ ਹਾਂ ਜਦੋਂ ਇਹ ਹਾਰਦੇ ਨੇ ਤਾਂ ਇਹਨਾਂ ਨੂੰ EVM ਦੀ ਯਾਦ ਆਉਂਦੀ ਹੈ, ਉਵੇਂ ਕੁਛ ਨਹੀਂ ਮਸਲਾ। ਤੇ ਇਸ ਲਈ ਕਹਿੰਦੇ ਜ਼ਰੂਰੀ ਨਹੀਂ ਗਾ ਜੋ ਬਾਕੀ ਮੁਲਕਾਂ 'ਚ ਹੁੰਦਾ ਆਪਾਂ ਵੀ ਉਵੇਂ ਕਰੀਏ, ਆਪਾਂ ਆਪਣਾ ਵੱਖਰਾ ਵੀ ਕਰ ਸਕਦੇ। ਸੋ ਇਸ ਲਈ EVM ਰਾਹੀਂ ਵੋਟਾਂ ਪੈਣੀਆਂ ਜੀ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਤੇ ਕੋਈ ਸਵਾਲ ਨਹੀਂ ਖੜਾ ਕਰ ਰਹੇ, ਪਰ ਲੋਕਾਂ ਦੇ ਮਨਾਂ 'ਚ ਜਿਹੜਾ ਸਵਾਲ ਖੜਾ ਹੈ ਉਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਆਵਾਮ ਦੇ ਮਨ 'ਚ ਇਹ ਸਵਾਲ ਵੱਡਾ ਹੁੰਦਾ ਜਾਂਦਾ ਕਿ ਵੋਟਾਂ ਦੇ ਦੌਰਾਨ ਫਿਰ EVM ਦੇ ਟਰੱਕ ਇੱਧਰ ਉੱਧਰ ਜਾਂਦੇ ਕਿਉਂ ਫੜੇ ਜਾਂਦੇ ਨੇ। ਸਹੀ। ਫਿਰ EVM ਵੋਟਾਂ ਪੈਣ ਤੋਂ ਬਾਅਦ ਇਹ ਕਿਉਂ ਸਵਾਲ ਆ ਜਾਂਦਾ ਕਿ ਜਦੋਂ ਸੀਲ ਕੀਤੀ ਸੀ ਹੈਨਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਾਹਮਣੇ ਤਾਂ 40% ਵੀ ਨਹੀਂ ਸੀਗੀ ਇਹਦੀ ਬੈਟਰੀ, ਤੇ ਹੁਣ 80% ਕਿਵੇਂ ਹੋ ਗਈ? ਸਹੀ ਹੈ, ਬਿਲਕੁਲ ਸਹੀ। ਸੋ ਇਹ ਕਿੰਨੇ ਸਵਾਲ ਆਉਂਦੇ ਨੇ, ਹੈਨਾ। ਸੋ ਅਜਿਹੀ ਪ੍ਰਕਿਰਿਆ ਦੇ ਹਵਾਲੇ ਨਾਲ ਜਦੋਂ ਇਹ ਸਵਾਲ ਖੜਾ ਹੁੰਦਾ, ਇੱਥੋਂ ਤੱਕ ਕਿ ਕਾਗਜ਼ਾਂ ਦੇ ਵਿੱਚ ਜਿਹੜਾ ਦਰਜ ਕਰਕੇ EVM ਸੀਲ ਕਰਕੇ ਭੇਜੀ ਜਾਂਦੀ ਹੈ ਕਿ ਜੀ ਇੰਨੀਆਂ ਵੋਟਾਂ ਪੋਲ ਹੋਈਆਂ ਤੇ ਨਿਕਲਦੀਆਂ ਵੱਧ ਨੇ। ਇਹ ਸਾਰੇ ਹਵਾਲਿਆਂ ਦੇ ਜਵਾਬ ਲੋਕ ਜਾਣਨਾ ਚਾਹੁੰਦੇ ਸੀ, ਉਹਦੇ ਜਵਾਬ ਤਾਂ ਨਹੀਂ ਮਿਲਿਆ, ਪਰ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਫਿਲਹਾਲ ਇਹ ਰੱਦ ਕਰ ਦਿੱਤਾ ਕਿ ਜੀ ਕੋਈ ਚੋਣ ਬੈਲਟ ਪੇਪਰ ਰਾਹੀਂ ਨਹੀਂ ਹੋਏਗੀ, ਕੋਈ ਪਰਚੀ ਰਾਹੀਂ ਨਹੀਂ ਹੋਏਗੀ, EVM ਰਾਹੀਂ ਹੀ ਹੋਣਗੀਆਂ। ਸੋ ਇਸ ਦੇ ਉੱਤੇ ਅਸੀਂ ਸਾਡਾ ਸਪਸ਼ਟ ਫੈਸਲਾ, ਕਹਿੰਦੇ ਉਹਨਾਂ ਨੇ ਇਹ ਪਟੀਸ਼ਨ ਰੱਦ ਕਰਤੀ। ਦੂਏ ਪਾਸੇ ਕਾਂਗਰਸ ਤੇ ਇਸ ਨੂੰ ਲੰਮੇ ਸਮੇਂ ਤੋਂ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਮੁੱਦਾ ਬਣਾ ਨਹੀਂ ਪਾ ਰਹੀ। ਠੀਕ ਆ, ਉਹ ਵੀ ਉਹਨਾਂ ਕੇ ਮੁੱਦਾ ਬਣਾਉਂਦੀ ਜਿੱਥੇ ਕੋਈ ਲੱਗਦਾ ਕਿ ਹਾਂ ਕਰ ਲਈ। ਹੁਣ ਤਾਜ਼ਾ ਹਰਿਆਣੇ ਤੋਂ ਲੈ ਕੇ ਮਹਾਰਾਸ਼ਟਰ ਹਾਰ ਕੇ ਹਟੇ ਨੇ ਤਾਂ ਉਹਨੂੰ ਜਿੱਤਿਆ ਗਿਆ। ਹੁਣ ਫਿਰ ਜਦੋਂ ਹਿਮਾਚਲ ਜਿੱਤੇ ਸੀ ਤਾਂ ਉਹਨਾਂ ਨੇ ਵੀ ਸਵਾਲ ਨਹੀਂ ਕੀਤਾ। ਸਹੀ। ਸੋ ਇਸ ਲਈ ਇਸੇ ਨੂੰ ਉਦਾਹਰਨ ਬਣਾ ਕੇ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕੀਤੀ। ਹੁਣ ਖੜਗੇ ਜੀ ਕਹਿੰਦੇ ਅਸੀਂ ਫੇਰ ਜੀ ਜਿਵੇਂ ਭਾਰਤ ਜੋੜੋ ਯਾਤਰਾ ਕੱਢੀ ਸੀ, ਉਹ ਵੀ EVM ਖਿਲਾਫ ਤੇ ਬੈਲਟ ਪੇਪਰ ਬਹਾਲ ਕਰਨ ਦੇ ਹੱਕ ਦੇ ਵਿੱਚ ਅਸੀਂ ਪੂਰੀ ਭਾਰਤ ਯਾਤਰਾ ਕਰਾਂਗੇ ਤੇ ਅਸੀਂ ਮਾਹੌਲ ਬਣਾਵਾਂਗੇ। ਉਹ ਮਾਹੌਲ ਦੇ ਵਿੱਚ ਪੂਰੇ ਕਾਂਗਰਸੀ ਤੁਹਾਡੇ ਨਾਲ ਤੁਰ ਪੈਣ, ਉਹੀ ਸਹਿਮਤ ਹੈ, ਉਹ ਵੀ ਨਹੀਂ ਪੂਰੇ ਤੁਰਨੇ। ਦੇਸ਼ ਤੁਰਨਾ ਤਾਂ ਬਹੁਤ ਔਖਾ ਹੈ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਪਰ ਸ਼ਰਮਾ ਜੀ, ਵਿਦੇਸ਼ੀ ਦੌਰਿਆਂ ਦੇ ਨਾਲ, ਸਟੇਜਾਂ ਤੋਂ ਭਾਸ਼ਣ ਕਰਨ ਦੇ ਨਾਲ, ਜਾਂ ਖਾਸ ਦਿਨਾਂ ਤੇ ਲੰਮਾ ਭਾਸ਼ਣ ਕਰਨ ਦੇ ਨਾਲ ਕੋਈ ਡੈਮੋਕ੍ਰੈਟਿਕ ਸਿਸਟਮ ਮੈਚਿਓਰ ਨਹੀਂ ਹੁੰਦਾ। ਉਹ ਲੋਕਾਂ ਦੀਆਂ ਸ਼ੰਕਾਵਾਂ, ਲੋਕਾਂ ਦੇ ਖਦਸ਼ੇ, ਲੋਕਾਂ ਦੀ ਜਿਹੜੀ ਭਰੋਸੇਯੋਗਤਾ ਉਹ ਬਹਾਲ ਕਰਕੇ
ਤੇ ਸ਼ੰਕਾਵਾਂ ਖਦਸ਼ਿਆਂ ਨੂੰ ਦੂਰ ਕਰਕੇ ਮੈਚੁਰ ਹੁੰਦਾ ਕਰਕੇ। ਬਿਲਕੁਲ, ਲੋਕਤੰਤਰ ਦੀ ਮਜ਼ਬੂਤੀ ਇਸੇ 'ਚ ਹੈ ਕਿ ਲੋਕ ਭਰੋਸਾ ਕਰਨ। ਹਾਂਜੀ, ਜਦੋਂ ਲੋਕਤੰਤਰ ਦੀ ਮਜ਼ਬੂਤੀ ਲੋਕਾਂ ਦੇ ਭਰੋਸੇ 'ਚ, ਜਦੋਂ ਲੋਕਾਂ ਦਾ ਭਰੋਸਾ ਹੀ ਨਹੀਂ ਗਾ ਤੇ ਉਹ ਮਜ਼ਬੂਤੀ ਨਹੀਂ ਕਹੀ ਜਾ ਸਕਦੀ। ਪ੍ਰਭਾਵ ਸਿਰਜਣ ਨੂੰ ਜੋ ਤੁਸੀਂ ਮਰਜ਼ੀ ਸਿਰਜੀ ਜਾਓ, ਮੀਡੀਆ ਤੁਹਾਡੇ ਕੋਲ ਹੈ, ਮਸ਼ੀਨਰੀ ਤੁਹਾਡੇ ਕੋਲ ਹੈ, ਜੋ ਮਰਜ਼ੀ ਕਹੀ ਚੱਲੋ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਜਾਂਦੇ ਜਾਂਦੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ, ਉਹ ਇਹ ਕਿ ਆਉਣ ਵਾਲੇ ਜਿਹੜੇ ਦਿਨ ਨੇ, ਜਿਨ੍ਹਾਂ ਦੇ ਵਿੱਚ ਬਲੈਕ ਫਰਾਈਡੇ, ਸਾਈਬਰ ਮੰਡੇ ਦੇ ਦਿਨ ਜਦੋਂ ਆਪਾਂ ਸੈਲੀਬ੍ਰੇਟ ਕਰਦੇ ਹਾਂ, ਇਹਨਾਂ ਖਾਸ ਦਿਨਾਂ ਦੇ ਮੱਦੇਨਜ਼ਰ ਪੰਜਾਬੀ ਰੇਡੀਓ ਨੇ ਆਪਣੇ ਸਰੋਤਿਆਂ ਦੇ ਲਈ ਇੰਟਰਨੈਟ ਰੇਡੀਓ ਜਿਹੜਾ ਉਹ ਅਮਰੀਕਾ ਭਰ ਦੇ ਵਿੱਚ ਉਹਦੇ ਜਿਹੜੇ ਸ਼ਿਪਿੰਗ ਚਾਰਜਸ ਨੇ ਉਹ ਬਿਲਕੁਲ ਫ੍ਰੀ ਕਰ ਦਿੱਤੇ ਨੇ। ਤੁਸੀਂ ਅਮਰੀਕਾ ਦੇ ਵਿੱਚ ਕਿਤੇ ਬੈਠੇ, ਕਿਤੇ ਮਰਜ਼ੀ ਬੈਠੇ ਉਸ ਰੇਡੀਓ ਸੈੱਟ ਨੂੰ ਆਰਡਰ ਕਰ ਸਕਦੇ ਹੋ। ਕੋਈ ਸ਼ਿਪਿੰਗ ਨਹੀਂ ਹੋਊਗੀ, ਤੁਸੀਂ ਕੋਈ ਸ਼ਿਪਿੰਗ ਨਹੀਂ ਦੇਣੀ। ਉਹਦਾ ਜਸਟ ਰੇਡੀਓ ਦਾ ਜਿਹੜਾ ਰੇਟ ਆ ਉਹੀ ਤੁਹਾਡੇ ਤੋਂ ਵਸੂਲਿਆ ਜਾਊਗਾ, ਜਿਹਦੇ ਨਾਲ ਤੁਸੀਂ ਇੱਕ ਵਧੀਆ ਅਮਾਊਂਟ ਜਿਹੜੀ ਹੈ ਉਹ ਆਪਣੀ ਬਚਾ ਸਕਦੇ ਹੋ। ਤੇ ਇਹਦੇ ਲਈ, ਕਿਉਂਕਿ ਉਹ ਲਿਮਟਿਡ ਬੱਚੇ ਨੇ, ਇਸ ਲਈ ਤੁਸੀਂ ਕਾਲ ਕਰਕੇ ਆਰਡਰ ਕਰ ਸਕਦੇ ਹੋ 408 272 5200 ਤੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।